ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਪ੍ਰਵੀਨ ਸ਼ਰਮਾ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਖਬਰਾਂ 'ਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਤੇ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ ਵਿਕਟਸਫੀਲਡ, ਸੋਢੀ ਸਿੰਘ ਸੈਕਰਾਮੈਂਟੋ, ਗੁਰਦਾਵਰ ਸਿੰਘ, ਮਨਜੀਤ ਕੌਰ ਜੁਬਾ ਸਿਟੀ, ਸਰਬਜੀਤ ਸਿੰਘ ਚੋਕਰ ਟਰਲਿਕ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮਾਂਟ, ਅਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਬਹਾਦਰ ਸਿੰਘ ਗਿੱਲ ਫੌਲਰ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਗੁਰਦੀਪ ਸਿੰਘ ਬਿਰਦੀ ਕਲੋਵਸ, ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਮੈਡੀਕਲ ਇੰਸ਼ੋਰੈਂਸ ਦੀਆਂ ਐਪਲੀਕੇਸ਼ਨਾਂ ਚੱਲ ਰਹੀਆਂ ਨੇ, ਕਾਲ ਕਰ ਸਕਦੇ ਹੋ 4082725200। ਸਟੂਡੀਓ ਦਾ ਫੋਨ ਨੰਬਰ ਆ। ਸਾਡੇ ਨਾਲ ਜੁੜ ਚੁੱਕੇ ਨੇ ਪ੍ਰਵੀਨ ਸ਼ਰਮਾ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਔਰ ਇਸ ਵੇਲੇ ਵਿਸ਼ਵ ਭਰ ਦੇ ਵਿੱਚ ਜਿੰਨੇ ਵੀ ਸਰੋਤੇ ਸਾਨੂੰ ਪੰਜਾਬੀ ਰੇਡੀਓ USA ਤੇ ਸੁਣ ਰਹੇ ਆ, ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ। ਜੀ, ਸਭ ਤੋਂ ਪਹਿਲਾਂ ਆਪਾਂ ਸੱਜਣ ਕੁਮਾਰ ਦੀ ਗੱਲ ਕਰਦੇ ਹਾਂ, ਜਿਸ ਨੇ ਹੁਣ ਸਰਕਾਰ ਨੂੰ ਕਿਹਾ ਹੈ ਕਿ ਮੈਨੂੰ 1 ਮਹੀਨਾ ਹੋਰ ਦਿਓ ਆਤਮ ਸਮਰਪਣ ਲਈ। ਦੇਖੋ, ਦਿੱਲੀ ਹਾਈ ਕੋਰਟ ਦੇ ਵਿੱਚ ਸੱਜਣ ਕੀ ਕਹਿ ਸਕਦੇ ਹਾਂ, ਉਹ ਗਰਜਨ ਇੱਕ ਤਰ੍ਹਾਂ ਨਾਲ ਉਹ ਬੰਦਾ ਉਹਨੇ ਹਾਈ ਕੋਰਟ ਦੇ ਵਿੱਚ ਪਹੁੰਚ ਕੀਤੀ ਹੈ ਤੇ ਉਹ ਕਹਿੰਦਾ ਕਿ ਪਰਿਵਾਰਕ ਕਾਰਨਾਮੇ ਤੇ ਇਹਨਾਂ ਦਾ ਹਵਾਲਾ ਦਿੰਦਾ ਉਹਨੇ ਜਿਹੜੀ ਆਤਮ ਸਮਰਪਣ ਦੀ ਮਿਆਦ ਆ 30 ਜਨਵਰੀ 2019 ਤੱਕ ਵਧਾਏ ਜਾਣ ਦੀ ਮੰਗ ਕੀਤੀ, ਯਾਨੀ ਕਿ ਮਹੀਨੇ ਦੀ ਮੌਲਤ ਉਹਨੇ ਮੰਗੀ ਹੈ। ਹੁਣ ਇਹ ਤੇ ਸੁਣਵਾਈ ਹੋਣੀ ਹੈ ਅੱਜ। ਹਾਈ ਕੋਰਟ ਕੀ ਆਪਦਾ ਡਾਇਰੈਕਸ਼ਨ ਦਿੰਦੀ ਹੈ, ਕੀ ਕਹਿੰਦੀ ਹੈ, ਇਹਦੇ ਬਾਰੇ ਅੱਜ ਬਹਿਸ ਹੋ ਸਕਦੀ ਹੈ, ਜਿਹੜਾ ਹੋ ਸਕਦੀ ਹੈ। ਔਰ ਦੂਜਾ ਇਹ ਕਿ ਮਸਲੇ ਹੈ ਕਿ ਦਿੱਲੀ ਹਾਈ ਕੋਰਟ ਨੇ 5 ਸਿੱਖਾਂ ਦੇ ਕਤਲ ਤੇ ਗੁਰਦੁਆਰਾ ਸਾਹਿਬ ਦੀ ਸਾੜਕੀ ਦੇ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਹਨੂੰ ਕਿਹਾ ਗਿਆ ਸੀ ਕਿ 31 ਦਸੰਬਰ ਤੱਕ ਤੂੰ ਆਤਮ ਸਮਰਪਣ ਕਰ। 17 ਦਸੰਬਰ ਦੀ ਗੱਲ ਹੈ ਜਦੋਂ ਦਿੱਲੀ ਹਾਈ ਕੋਰਟ ਨੇ ਇਹ ਫੈਸਲਾ ਸੁਣਾਇਆ ਸੀਗਾ। ਪਹਿਲੀ ਗੱਲ ਤਾਂ ਇਹ ਕਿ ਬਹੁਤ ਘੱਟ ਮਾਮਲੇ ਇਹੋ ਜਿਹੇ ਹੁੰਦੇ ਜਦੋਂ ਹਾਈ ਕੋਰਟ ਕੋਈ ਫੈਸਲਾ ਸੁਣਾਵੇ ਔਰ ਕਿਸੇ ਨੂੰ ਸਜ਼ਾ ਦੇਵੇ ਤਾਂ ਉਹ ਬੰਦੇ ਲਈ ਹਾਈ ਕੋਰਟ ਦੇ ਵਿੱਚ ਪੇਸ਼ੀ ਹੋਵੇ, ਤਤਕਾਲ ਉਹਨੂੰ ਹਿਰਾਸਤ ਦੇ ਵਿੱਚ ਲਿਆ ਜਾਵੇ। ਬਹੁਤ ਘੱਟ ਹੁੰਦਾ। CBI ਦੇ ਮਸਲਿਆਂ ਦੇ ਵਿੱਚ ਦੇਖਿਆ ਗਿਆ, ਪਰ ਇਸ ਤਰ੍ਹਾਂ ਹਾਈ ਕੋਰਟ ਦੇ ਵਿੱਚ ਮਾਮਲਿਆਂ ਦੇ ਵਿੱਚ ਬਹੁਤ ਘੱਟ ਵਾਰ ਦੇਖਿਆ ਗਿਆ। ਦੂਜੀ ਗੱਲ ਇਹ ਹੈ ਕਿ ਇਹ ਵਿਉਂਤਬੰਦੀ ਨਹੀਂ ਇਹ ਕਹਿ ਸਕਦੇ ਆਪਾਂ ਕਿ 17 ਦਸੰਬਰ ਨੂੰ ਦਿੱਲੀ ਹਾਈ ਕੋਰਟ ਆਪਦਾ ਫੈਸਲਾ ਸੁਣਾਉਂਦੀ ਹੈ, 31 ਦਸੰਬਰ ਤੱਕ ਦਾ ਉਹਦਾ ਟਾਈਮ ਦਿੱਤਾ ਤੇ ਅੱਜ ਉਹਨੇ ਫਿਰ 30 ਜਨਵਰੀ ਤੱਕ ਮਿਆਦ ਵਧਾਏ ਜਾਣ ਦੀ ਜਿਹੜੀ ਮੰਗ ਕੀਤੀ ਵੀ 1 ਮਹੀਨਾ ਮੈਨੂੰ ਹੋਰ ਦੇ ਦੇ। ਤਾਂ ਮੇਰਾ ਖਿਆਲ ਹੈ ਕਿ ਜੇਕਰ ਉਹਦੇ ਵਕੀਲ ਨੂੰ ਇਹ ਲੱਗਦਾ ਸੀਗਾ ਕਿ ਉਹਦੇ ਕੋਈ ਕਾਰਨ ਨੇ ਜਾਂ ਕੋਈ ਹੋਰ ਨੇ ਤਾਂ ਉਹ ਪਹਿਲਾਂ ਹੀ ਇਹ ਗੱਲ ਕਹਿ ਸਕਦਾ ਸੀ, ਜਿੱਦੇ ਅਦਾਲਤ ਨੇ ਉਹਨੂੰ ਕਿਹਾ ਕਿ 31 ਦਸੰਬਰ ਤੱਕ ਜਿਹੜਾ ਤੁਸੀਂ ਸਰੈਂਡਰ ਕਰਨਾ ਵਾ, ਪਰ ਉਹ ਉਸ ਦਿਨ ਉਹ ਕਿਉਂ ਨਹੀਂ ਕੀਤਾ ਗਿਆ, ਇਹ ਵੀ ਇੱਕ ਵੱਡੀ ਗੱਲ ਹੈ। ਦੂਜੀ ਗੱਲ ਇਹ ਹੈ ਕਿ ਮੇਰੇ ਖਿਆਲ ਦੇ ਨਾਲ ਹੁਣ ਜਿਹੜੇ ਕਾਨੂੰਨੀ ਮਾਹਰ ਨੇ ਉਹਨਾਂ ਚੀਜ਼ਾਂ ਦੀ ਜ਼ਿਆਦਾ ਨੌਲੇਜ ਰੱਖਦੇ ਨੇ। ਮੈਨੂੰ ਇਹ ਲੱਗਦਾ ਕਿ ਹਾਈ ਕੋਰਟ ਜਿਹੜੀ ਆ ਉਹਨੂੰ ਮੌਲਤ ਦੇਵੇ, ਕਿਉਂਕਿ ਉਹਦੇ 2-3 ਰੀਜ਼ਨ ਨੇ। ਜੇਕਰ ਉਹਨੂੰ ਸਰੈਂਡਰ ਦੇ ਵਿੱਚ ਮੌਲਤ ਮਿਲਦੀ ਹੈ ਤਾਂ ਗਾਂਹ ਉਹਨੂੰ ਸੁਪਰੀਮ ਕੋਰਟ ਜਾਣ ਦੇ ਵਾਸਤੇ ਵੀ ਇੱਕ ਰਸਤਾ ਖੁੱਲ ਸਕਦਾ। ਹਾਲਾਂਕਿ ਸੁਪਰੀਮ ਕੋਰਟ ਜਾਣ ਵਾਸਤੇ ਤੁਹਾਡਾ ਜੇਲ੍ਹ ਦੇ ਵਿੱਚ ਸਰੈਂਡਰ ਕਰਨਾ ਬਹੁਤ ਜ਼ਰੂਰੀ ਹੈ, ਤੁਹਾਨੂੰ ਉਹ ਸਰਟੀਫਿਕੇਟ ਲਾਉਣਾ ਪੈਂਦਾ। 1-2 ਹੋਰ ਐਕਟ ਨੇ, ਐਕਟ ਜਿਹੜਾ 1970 ਦਾ, ਉਹਦੇ ਵਿੱਚ 1-2 ਮੱਦਾਂ ਹੋਰ ਨੇ ਜਿਨ੍ਹਾਂ ਤੇ ਵਿਚਾਰ ਕਰਕੇ ਸੁਪਰੀਮ ਕੋਰਟ ਦੇ ਵਿੱਚ ਕੋਈ ਵੀ ਸਜ਼ਾ ਯਾਫਤਾ ਬੰਦਾ ਜਾ ਸਕਦਾ ਹੈ। ਪਰ ਪਹਿਲੀ ਸ਼ਰਤ ਇਹੀ ਹੈ ਕਿ ਉਹਨੂੰ ਜੇਲ੍ਹ ਦੇ ਵਿੱਚ ਸਰੈਂਡਰ ਕਰਨਾ ਪੈਣਾ। ਹੁਣ ਇਹ ਤਾਂ ਨਹੀਂ ਆਪਾਂ ਕਹਿ ਸਕਦੇ ਕਿ ਉਹਦਾ ਵਕੀਲ ਹੈ ਉਹ ਮਹੀਨੇ ਦੀ ਮੌਲਤ ਕਿਉਂ ਮੰਗ ਲਿਆ, ਤਾਂ ਜ਼ਾਹਰ ਦੀ ਗੱਲ ਹੈ ਕਿ ਉਹ ਟਲਦਾ ਫਿਰਦਾ ਵਾ। ਉਹਨੂੰ ਲੱਗਦਾ ਕਿ ਸ਼ਾਇਦ ਮਾਮਲਾ ਠੰਡੇ ਬਸਤੇ ਦੇ ਵਿੱਚ ਪੈ ਜਾਏ ਜਾਂ ਮੈਂ ਕਾਨੂੰਨ ਨੂੰ ਕਿਸੇ ਹੋਰ ਤਰੀਕੇ ਨਾਲ ਵਰਗਲਾ ਪਾਉਣ ਦੀ ਮੈਂ ਕੋਸ਼ਿਸ਼ ਕਰਾਂ। ਸੋ ਜ਼ਿਰਾ ਤੋਂ ਹੋਣ ਤੋਂ ਬਾਅਦ ਕਿਸੇ ਨਤੀਜੇ ਤੇ ਪਹੁੰਚਿਆ ਜਾਊਗਾ। ਜ਼ਿਰਾ ਹੋਣੀ ਆ ਅੱਜ ਹਾਈ ਕੋਰਟ ਦੇ ਵਿੱਚ। ਜੀ ਤੇ ਅੱਗੇ ਆਪਾਂ ਜੇਤਲੀ ਦੀ ਗੱਲ ਕਰਦੇ ਹਾਂ। ਜੇਤਲੀ ਨੇ ਐਲਾਨ ਕੀਤਾ ਕਿ ਸਰਕਾਰੀ ਬੈਂਕਾਂ ਨੂੰ 83,000 ਕਰੋੜ ਰੁਪਏ ਮਿਲਣਗੇ। ਦੇਖੋ, ਜੇਤਲੀ ਜਿਹੜੇ ਨੇ ਨਾ ਉਹ ਮਤਲਬ ਜੇ ਉਹਨਾਂ ਦੇ ਹਿਸਾਬ ਨਾਲ ਆਪਾਂ ਉਹਨਾਂ ਦੀ ਕੈਲਕੂਲੇਸ਼ਨ ਨਾਲ ਮੁਲਕ ਚਲਾਈਏ ਨਾ ਤੇ ਮੁਲਕ ਬਹੁਤ ਵਧੀਆ ਇਸ ਵੇਲੇ। ਸਾਡਾ ਆਰਥਿਕ ਢਾਂਚਾ ਇੰਨਾ ਕੁ ਵਧੀਆ ਵੀ ਕੋਈ ਏਸ਼ੀਆ ਦੇ ਵਿੱਚ ਸਾਡੀ ਰੀਸ ਨਹੀਂ ਕਰ ਸਕਦਾ। ਚਾਈਨਾ ਨੂੰ ਛੱਡ ਦੇਈਏ ਜਾਂ 1-2 ਮੁਲਕਾਂ ਨੂੰ ਹੋਰ ਨੂੰ ਛੱਡ ਦੇਈਏ ਤਾਂ ਬੜੀ ਤਕੜੀ ਟੱਕਰ ਦੇ ਰਿਹਾ ਭਾਰਤ। 6ਵੀਂ ਵੱਡੀ ਆਰਥਿਕਤਾ ਸਾਡਾ। ਪਰ ਅਸਲੀਅਤ ਮੈਂ ਤੁਹਾਨੂੰ ਦੱਸਦਾ ਇੱਕ ਮਿੰਟ, ਇਹ ਕਹਿੰਦੇ ਵੀ 83,000 ਕਰੋੜ ਰੁਪਇਆ ਅਸੀਂ ਦੇਵਾਂਗੇ ਜਨਤਕ ਖੇਤਰ ਦੇ ਬੈਂਕਾਂ ਨੂੰ ਮੌਜੂਦਾ ਵਿੱਤੀ ਵਰ੍ਹੇ ਦੇ ਅਗਲੇ ਕੁਝ ਮਹੀਨੇ ਦੌਰਾਨ। ਸਰਕਾਰੀ ਬੈਂਕਾਂ 'ਚ ਕਹਿੰਦੇ 40,000 ਕਰੋੜ ਰੁਪਏ ਦੀ ਵਾਧੂ ਰਕਮ ਪਾਉਣ ਦੇ ਲਈ ਸੰਸਦ ਦੀ ਪ੍ਰਵਾਨਗੀ ਮੰਗੀ ਹੋਈ ਆ ਅਸੀਂ। ਤੇ ਇਸ ਤਰ੍ਹਾਂ ਜਿਹੜਾ ਮੁੜ ਪੂੰਜੀਕਰਨ ਦੀ ਰਾਸ਼ੀ ਹੈ ਉਹ 65,000 ਕਰੋੜ ਤੋਂ ਵੱਧ ਕੇ 1 ਲੱਖ ਕਰੋੜ ਤੋਂ ਵੀ ਤੱਕ ਜੂ। ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਰਕਾਰ ਨੇ ਨਾ ਅਕਤੂਬਰ 2017 ਦੀ ਗੱਲ ਹੈ ਜਦੋਂ ਜਨਤਕ ਖੇਤਰ ਦੇ ਬੈਂਕਾਂ ਦੇ ਵਿੱਚ ਅਗਲੇ 2 ਸਾਲਾਂ ਦੇ ਦੌਰਾਨ 2.11 ਲੱਖ ਕਰੋੜ ਰੁਪਇਆ 2.11 ਲੱਖ ਰੁਪਇਆ 211 ਲੱਖ ਕਰੋੜ ਰੁਪਇਆ ਦਾ ਫੈਸਲਾ ਲਿਆ ਸੀਗਾ। ਇਹਨਾਂ ਦੇ ਵਿੱਚ ਇਹਨਾਂ ਨੇ 18,000 ਕਰੋੜ ਰੁਪਏ ਪਹਿਲਾਂ ਦਿੱਤਾ ਸੀਗਾ ਬਾਈਟ ਪ੍ਰਵਾਦਾਨਾਂ ਵਾਸਤੇ, ਸੋਧਾਂ ਵਾਸਤੇ। 1.35 ਲੱਖ ਕਰੋੜ ਰੁਪਇਆ ਇਹਨਾਂ ਨੇ ਪੂੰਜੀਕਰਨ ਬਾਂਡਾਂ ਦੇ ਖਾਤਾ ਸੀਗਾ। ਬਾਕੀ ਦਾ ਪੈਸਾ ਇਹਨੇ ਬਾਜ਼ਾਰ 'ਚ ਲੈਣਾ। ਹੁਣ ਕੀ ਹੈ ਕਿ ਜੇ ਤਾਂ ਸਰਕਾਰ ਦੀ ਕੈਲਕੂਲੇਸ਼ਨ ਦੇ ਹਿਸਾਬ ਨਾਲ ਚੱਲਦੇ ਆ
ਤਾਂ ਇਹ ਗੱਲ ਬਿਲਕੁਲ ਕੈਲਕੂਲੇਸ਼ਨ ਜਿਹੜੀ ਆ ਲੱਖਾਂ ਕਰੋੜਾਂ ਦੀ, ਕਿਉਂਕਿ ਇਹ ਕੈਲਕੂਲੇਸ਼ਨ ਬੜੇ ਮਾਹਰ ਬਣਦੇ, ਇਹ ਕਿਸੇ ਨੂੰ ਦਵਾ ਦਿੰਦੀ ਤੇ ਬਹੁਤ ਸਾਨੂੰ ਲੱਗੂਗਾ ਕਿ ਬੜੀ ਟਰਾਂਸਪੇਰੈਂਟ। ਅਸਲ ਦੇ ਵਿੱਚ ਕੀ ਹੈ ਕਿ ਸਵਾਲ ਵੱਡਾ ਇਹ ਖੜਾ ਹੁੰਦਾ ਹੈ ਕਿ ਸਰਕਾਰੀ ਖੇਤਰ ਦੇ ਬੈਂਕਾਂ ਨੂੰ ਮਾਰਿਆ ਕਿਵੇਂ, ਉਹਨਾਂ ਦੇ ਵਿੱਚ ਪੈਸਾ ਗਿਆ ਕਿਸ, ਉਹਨਾਂ ਦਾ ਜਿਹੜਾ NPA ਆ ਨੋਨ ਪ੍ਰੋਫਿਟ ਜਿਹੜੇ ਐਸਐਸ ਨੇ ਉਹਨਾਂ ਦੇ ਉਹ ਪਰਫਾਰਮਿੰਗ ਦੇ ਵਿੱਚ ਕਿਵੇਂ ਆਉਣ। ਸਰਕਾਰ ਇਹਦੇ ਉੱਤੇ ਨਹੀਂ ਵਿਚਾਰ ਕਰ ਰਹੀ। ਲੋਕਾਂ ਦਾ ਪੈਸਾ ਹੈ, RBI ਤੇ ਦਬਾਅ ਪਾਇਆ ਜਾ ਰਿਹਾ ਕਿ ਤੁਸੀਂ ਸਾਨੂੰ ਜਿਹੜਾ ਤੁਹਾਡੇ ਕੋਲ ਜ਼ਿਆਦਾ ਮੁਦਰਾ ਭੰਡਾਰ ਉਹ ਦਿਓ। ਹੁਣ ਜੇ ਕੋਈ ਬੰਦਾ ਕਵੇ ਕਿ ਮਾਸਟਰਾਂ ਨੂੰ ਕਵੇ ਕਿ ਜੀ ਮੈਂ ਤਾਂ ਫੇਲ ਹੁੰਦਾ, ਤੁਸੀਂ ਤਾਂ ਨੰਬਰ ਹੀ ਜਿੰਨੇ ਮਰਜ਼ੀ ਦੇ ਦਿਓ, ਪਰ ਰੌਲਾ ਇਹ ਹੈ ਨਾ ਕਿ ਵਿਦਿਆਰਥੀ ਦੀ ਕਾਬਲੀਅਤ ਸ਼ੱਕ ਤਾਂ ਸਾਨੂੰ ਹੋਊਗਾ ਨਾ ਕਿ ਬੰਦਾ ਪਾਸ ਹੋਣ ਜੋਗਾ ਹੈ ਨਹੀਂ, ਤੇ ਇੱਥੇ ਸਰਕਾਰ ਫੇਲ ਹੈ, ਨੰਬਰ RBI ਤੋਂ ਮੰਗਦੇ ਕਿ ਸਾਨੂੰ ਨੰਬਰ ਦਿਓ। ਪਰ ਪੇਚ ਇੱਥੇ ਫਸਦਾ ਕਿ ਸਰਕਾਰ ਜਿਹੜੀ ਹੈ ਉਹ ਲੋਕਾਂ ਨੂੰ, ਮੀਡੀਆ ਨੂੰ, ਸਾਰਿਆਂ ਨੂੰ ਆਂਕੜਿਆਂ ਦੇ ਰਾਹੀਂ ਗੁੰਮਰਾਹ ਕਰਦੀ ਹੈ। 83,000 ਕਰੋੜ ਰੁਪਇਆ ਪਾ ਦੇਣਗੇ, 2,11,000 ਕਰੋੜ ਰੁਪਇਆ ਵੀ ਇਹ ਪਾ ਦੇਣਗੇ ਬੈਂਕਾਂ ਦੇ ਵਿੱਚ। ਬੈਂਕਾਂ ਨੂੰ ਚੱਕਣਾ ਬਹੁਤ ਜ਼ਰੂਰੀ ਹੈ, ਪਰ ਸਵਾਲ ਇਹ ਵੀ ਉੱਠਦਾ ਨਾ ਕਿ ਨੋਟਬੰਦੀ ਜਿਹੜਾ ਐਡਾ ਵੱਡਾ ਤੁਸੀਂ ਐਕਸਪੈਰੀਮੈਂਟ ਕੀਤਾ, ਜਿਹੜਾ ਤੁਹਾਡੇ ਤੇ ਜੇਤਲੀ ਸਾਹਿਬ ਤੇ ਮੋਦੀ ਸਾਹਿਬ ਤੇ ਐਲੀਗੇਸ਼ਨ ਲੱਗਦੇ ਹੈ ਕਿ ਇਹ ਬੰਦਿਆਂ ਨੇ ਬੈਂਕਾਂ ਦੇ ਵਿੱਚ ਪੈਸਾ ਲਿਆਉਣ ਖਾਤਰ ਐਡਾ ਵੱਡਾ ਐਕਸਪੈਰੀਮੈਂਟ ਕਰਤਾ ਜਿਹਨੇ GDP ਮੂੰਹ ਦੇ ਮੂੰਹ ਮਾਰੀ ਹੈ, ਤਾਂ ਉਸ ਐਕਸਪੈਰੀਮੈਂਟ ਤੋਂ ਤੁਹਾਨੂੰ ਕੀ ਲਾਭ ਹੋਇਆ। ਸੋ ਆਲੋਚਨਾ ਸਰਕਾਰ ਦੀ ਬਹੁਤ ਘੱਟ ਹੁੰਦੀ ਹੈ, ਮੈਂ ਸਮਝਦਾ, ਖਾਸ ਕਰਕੇ ਆਰਥਿਕ ਅੰਕੜਿਆਂ ਦੇ ਮਾਮਲੇ ਦੇ ਵਿੱਚ। ਹੁਣ ਸਰਕਾਰ ਕੀ ਕਰਦੀ ਹੈ, ਲੋਕਾਂ ਦੀ ਜੇਬ 'ਚ ਪੈਸੇ ਕੱਢ ਕੇ, ਯਾਨੀ ਕਿ RBI ਦੇ ਵਿੱਚੋਂ ਇਹ ਪਾ ਰਹੀ ਹੈ ਬੈਂਕਾਂ ਦੇ ਵਿੱਚ, ਔਰ ਇਹਦਾ ਲਾਹਾ ਲਊਗੀ ਚੋਣਾਂ ਵੇਲੇ। ਬੈਂਕਾਂ ਨੂੰ ਆਲਰੇਡੀ ਕਹਿ ਚੁੱਕੇ ਆ ਕਿ ਸਾਨੂੰ 59 ਮਿੰਟਾਂ ਦੇ ਵਿੱਚ ਕਰੋੜ ਰੁਪਏ ਤੱਕ ਦੇ ਲੋਨ ਚਾਹੀਦੇ। ਕਿਹਦੇ ਵਾਸਤੇ ਚਾਹੀਦੇ ਆ? ਵਪਾਰੀਆਂ ਵਾਸਤੇ। ਵਪਾਰੀ ਕਾਹਤੋਂ ਮਾਰੇ ਇਹਨਾਂ ਨੇ? GST ਕਰਕੇ। ਸੋ ਹੁਣ ਇਹ ਵੋਟ ਬੈਂਕ ਦੀ ਮੈਂ ਕਹਿ ਸਕਦਾ ਹਾਂ ਰਾਜਨੀਤੀ ਹੋ ਰਹੀ ਹੈ ਕਿ ਇੰਨੇ ਲੱਖ ਕਰੋੜ ਬੈਂਕਾਂ 'ਚ ਪਾ ਦਿਓ, ਇੰਨੇ ਇੱਧਰ ਕਰ ਦਿਓ, ਇੰਨੇ ਇੱਧਰ ਕਰ ਦਿਓ, ਜਦਕਿ ਪੈਸਾ ਲੋਕਾਂ ਦਾ ਔਰ ਉਹ ਲੋਕਾਂ ਵਾਸਤੇ ਹੀ ਖਰਚਿਆ ਜਾਣਾ ਚਾਹੀਦਾ, ਨਾ ਕਿ ਸਿਆਸੀ ਹਿੱਤਾਂ ਵਾਸਤੇ। ਜੀ ਹਾਂਜੀ, ਤੇ ਅੱਗੇ ਗੱਲ ਕਰਦੇ ਹਾਂ ਆਪਾਂ, ਜਿਹੜੀ ਗਾਂ ਨੂੰ ਮਾਂ ਸਮਝਿਆ ਜਾਂਦਾ ਹੈ। ਨਸੀਰੁਦੀਨ ਸ਼ਾਹ ਨੇ ਕਿਹਾ ਆ ਕਿ ਜਿਹੜੀ ਗਾਂ ਹੈ ਉਹਨੂੰ ਵੱਧ ਤਵੱਜੋ ਦਿੱਤੀ ਜਾਂਦੀ ਆ ਪੁਲਿਸ ਆਫਿਸਰ ਨਾਲ। ਦੇਖੋ, ਉਹਨਾਂ ਨੇ ਨਾ ਨਸੀਰੁਦੀਨ ਸ਼ਾਹ ਬੜੇ ਵਧੀਆ ਫਨਕਾਰ ਨੇ, ਅਦਾਕਾਰ ਨੇ, ਔਰ ਉਹਨਾਂ ਨੇ ਨਾ ਇੱਕ ਇੰਟਰਵਿਊ ਦਿੱਤੀ ਹੈ ਕਾਰਵਾਂ ਮੁਹੱਬਤ ਇੰਡੀਆ। ਉਹ ਵਿੱਚ ਉਹ ਕਹਿੰਦੇ ਕਿ ਜਦੋਂ ਗੱਲਾਂ ਛਿੜੀਆਂ ਤੇ ਉਹ ਕਹਿੰਦੇ ਕਿ ਜੀ ਪੁਲਿਸ ਮੁਲਾਜ਼ਮ ਦਾ ਕਤਲ ਵੀ ਹੁੰਦਾ, ਪਰ ਉਹਦੇ ਵਿੱਚ ਗਾਂ ਦੀ ਮੌਤ ਨੂੰ ਤਵੱਜੋ ਵੱਧ ਦਿੱਤੀ ਜਾਂਦੀ ਹੈ। ਕੋਈ ਬੰਦਾ ਨਹੀਂ ਸੋਚਦਾ ਕਿ ਜਿਹੜਾ ਪੁਲਿਸ ਅਫਸਰ ਮਰ ਗਿਆ ਉਹਦੇ ਬੱਚਿਆਂ ਦੇ ਪਾਲਣ ਪੋਸ਼ਣ ਕਿਵੇਂ ਹੋਊਗਾ, ਉਹਦੇ ਬੱਚੇ ਕੀ ਸਕੂਲ ਜਾ ਸਕਣਗੇ, ਉਹਦੇ ਘਰੇ ਹੋਰ ਕਮਾਉਣ ਵਾਲਾ ਕੌਣ। ਇਹਨਾਂ ਗੱਲਾਂ ਬਾਰੇ ਚਰਚਾ ਘੱਟ ਹੁੰਦੀ। ਪਿਛਲੇ ਦਿਨੀ ਇਹਨਾਂ ਨੇ ਬਿਆਨ ਦਿੱਤਾ ਸੀਗਾ ਕਿ ਜਿਹੜਾ ਵਿਰਾਟ ਕੋਹਲੀ ਹੈ ਉਹ ਲੋੜੋਂ ਜ਼ਿਆਦਾ ਅਗਰੈਸਿਵ ਹੈ। ਵਿਰਾਟ ਕੋਹਲੀ ਕੌਣ ਆ? ਵਿਰਾਟ ਕੋਹਲੀ ਸਾਡੀ ਇੰਡੀਅਨ ਟੀਮ ਦਾ ਕੈਪਟਨ ਹੈ, ਪਰ ਉਹਨੇ ਪਿਛਲੇ ਦਿਨੀ ਇੱਕ ਬਿਆਨ ਦਿੱਤਾ ਸੀਗਾ, ਜਿਹੜਾ ਬਿਆਨ ਸੀਗਾ ਕਿ ਜੇ ਤੁਹਾਨੂੰ ਇੰਡੀਆ ਟੀਮ ਨਹੀਂ ਲੱਗਦੀ ਤਾਂ ਤੁਸੀਂ ਇੰਡੀਆ ਜਿਹੜੀ ਹੈ, ਜੇ ਤੁਹਾਨੂੰ ਫੋਰਨ ਦੇ ਪਲੇਅਰ ਚੰਗੇ ਲੱਗਦੇ ਤਾਂ ਤੁਸੀਂ ਇੰਡੀਆ ਛੱਡ ਕੇ ਜਾ ਸਕਦੇ ਹੋ। ਤਾਂ ਇਹਨੂੰ ਜਦੋਂ ਕੋਈ ਬਿਆਨ ਇੱਦਾਂ ਦਿੰਦਾ ਨਾ, ਕੋਈ ਵੀ ਬਿਆਨ, ਸਾਡਾ ਰਾਜਨੇਤਾ, ਕੋਈ ਕ੍ਰਿਕਟਰ, ਕੋਈ ਸੈਲੀਬ੍ਰਿਟੀ, ਕੋਈ ਵੀ, ਤਾਂ ਉਹਨੂੰ ਜੋੜ ਕੇ ਦੇਖਿਆ ਜਾਂਦਾ ਰਾਸ਼ਟਰਵਾਦਤਾ ਦੇ ਨਾਲ। ਰਾਸ਼ਟਰਵਾਦਤਾ ਕੌਣ ਫੈਲਾ ਰਿਹਾ? BJP। ਤੇ ਨਸੀਰੁਦੀਨ ਸ਼ਾਹ ਨੇ ਕੋਈ ਗਲਤ ਗੱਲ ਨਹੀਂ ਕਹੀ। ਤੇ ਜਿਹੜਾ ਵਿਰਾਟ ਕੋਹਲੀ ਉਹ ਖੁਦ ਕਹਿਣਾ ਸੀਗਾ ਕਿ ਹਰਸ਼ਲ ਗਿਲਕ੍ਰਿਸਟ ਵਰਗੇ ਜਾਂ ਗਿਲਕ੍ਰਿਸਟ ਵਰਗੇ ਖਿਡਾਰੀ ਮੈਨੂੰ ਚੰਗੇ ਲੱਗਦੇ, ਉਹਦੇ ਤਾਂ ਇਹਨੂੰ ਕਿਸੇ ਨੇ ਕਿਹਾ ਨਹੀਂ ਕਿ ਭਾਈ ਤੂੰ ਦੇ ਛੱਡ ਕੇ ਚਲਾ ਗਿਆ। ਹੁਣ ਉਹਨੇ ਜਿਹੜੀ ਨਸੀਰੁਦੀਨ ਸ਼ਾਹ ਨੇ ਆਪਣੀ ਜਿਹੜੀ ਕਹਿ ਲਈਏ ਕਿ ਭਾਵਨਾ ਵਿਅਕਤ ਕੀਤੀ ਹੈ ਨਾ, ਉਹਨੇ ਬੜੇ ਜਜ਼ਬਾਤੀ ਹੋ ਕੇ ਗੱਲਾਂ ਕੀਤੀਆਂ ਨੇ, ਔਰ ਕਰਨੀਆਂ ਵੀ ਚਾਹੀਦੀਆਂ। ਸਿੱਧੇ ਤੌਰ ਤੇ ਕਹਿ ਦੇਣਾ ਚਾਹੀਦਾ, ਡਜ਼ਨਟ ਮੈਟਰ ਕਿ ਉਹ ਕੁਛ ਫੁੱਟਬਾਲਰ ਹੈ, ਕ੍ਰਿਕਟਰ ਹੈ, ਜਾਂ ਅਦਾਕਾਰ ਹੈ, ਜਾਂ ਸਿਨੇਮਾ ਦੀ ਕੋਈ ਹਸਤੀ ਹੈ। ਇਹ ਨਹੀਂ ਗੱਲਾਂ ਹੋਣੀਆਂ ਚਾਹੀਦੀਆਂ। ਅਸਲ ਦੇ ਵਿੱਚ ਗੱਲ ਜਿਹੜੀ ਸੀ ਸੁਬੋਧ ਕੁਮਾਰ ਦੀ, ਜਿਹਦਾ ਬੁਲੰਦਸ਼ਹਰ ਦੇ ਵਿੱਚ ਕਤਲ ਹੋਇਆ ਗਊ ਦੇ ਨਾਲ ਜੁੜੇ ਮਸਲੇ ਤੋਂ ਲੈ ਕੇ, ਤਾਂ ਇਸੇ ਕਰਕੇ ਉਹਨਾਂ ਨੇ ਫਿਰ ਇਹ ਕਿਹਾ ਕਿ ਮੈਨੂੰ ਲੱਗਦਾ ਨਹੀਂ ਕਿ ਇੰਡੀਆ ਵਿੱਚ ਰਹਿਣਾ ਮੈਨੂੰ ਹੋਰ ਚਾਹੀਦਾ। ਇਹਨਾਂ ਨੇ ਤਾਂ ਬੜੀ ਡਿਟੇਲ ਇੰਟਰਵਿਊ ਦਿੱਤੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਮੇਰੇ ਬੱਚਿਆਂ ਨੂੰ ਤਾਂ ਇਹ ਨਹੀਂ ਪਤਾ ਕਿ ਅਸੀਂ ਮੁਸਲਮਾਨ ਆ ਜਾਂ ਕੀ ਹੈ। ਮੈਂ ਕਹਿੰਦਾ ਧਰਮ ਸਿਖਾਇਆ ਹੀ ਨਹੀਂ ਉਹਨਾਂ ਨੂੰ, ਮੈਂ ਸਿਖਾਇਆ ਕਿ ਸਾਰੇ ਇੱਕੋ ਜਿਹੇ ਹੈ। ਸੋ ਜ਼ਾਹਰ ਦੀ ਗੱਲ ਹੈ ਕਿ ਜਦੋਂ ਦੇਸ਼ ਦਾ ਮਾਹੌਲ ਇਸ ਤਰ੍ਹਾਂ ਦਾ ਦਮ ਘੁੱਟਵਾਂ ਹੋ ਜਾਏ ਤੇ ਫਿਰ ਲੋਕਾਂ ਦੀ ਉਸ ਤੇ ਰੈਕਟ ਕਰਨਾ ਇੱਕ ਸਿੰਪਲ ਜੀ ਗੱਲ ਹੈ ਮੇਰੇ ਹਿਸਾਬ ਨਾਲ। ਜੀ ਹਾਂਜੀ, ਤੇ ਅੱਗੇ ਗੱਲ ਕਰਦੇ ਹਾਂ ਜੀ, ਕਦੀ ਰੋਡ ਦੇ ਨਾਂ ਤੇ, ਕਦੀ ਕਿਸੇ ਬਿਲਡਿੰਗ ਦੇ ਨਾਂ ਤੇ ਇਹਨਾਂ ਨੂੰ ਵੱਡੀ ਪ੍ਰੋਬਲਮ ਆ ਰਹੀ ਹੈ, ਜਿਹੜੀਆਂ ਗੱਲਾਂ ਆਪਾਂ ਕਰ ਰਹੇ ਹਾਂ। ਤੇ ਹੁਣ ਫੈਜ਼ਾਬਾਦ ਜੇਲ੍ਹ ਦੇ ਵਿੱਚ ਜਿਨਾਹ ਦੀ ਤਸਵੀਰ ਤੇ ਵਿਵਾਦ। ਦੇਖੋ, ਇਹ ਜੇਲ੍ਹ ਦੇ ਵਿੱਚ ਨਾ ਪ੍ਰੋਗਰਾਮ ਸੀਗਾ, ਉੱਤਰ ਪ੍ਰਦੇਸ਼ ਦੇ ਵਿੱਚ ਪੈਂਦਾ ਫੈਜ਼ਾਬਾਦ ਜੇਲ੍ਹ 'ਚ। ਇਹਦੇ ਵਿੱਚ ਨਾ ਪ੍ਰੋਗਰਾਮ ਸੀਗਾ ਤੇ ਇੱਥੇ ਭਾਜਪਾ ਤੇ ਹੋਰ ਹਿੰਦੂ ਜਥੇਬੰਦੀਆਂ ਨੇ ਪ੍ਰਬੰਧਕਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ। ਕਹਿੰਦੇ ਕਿ ਇਹਨਾਂ ਦੇ ਖਿਲਾਫ ਕਾਰਵਾਈ ਕਰੋ। ਮਸਲਾ ਕੀ ਹੈ ਕਿ ਸੀਨੀਅਰ ਕਮਿਊਨਿਸਟ ਆਗੂ ਨੇ ਸੂਰਿਆਕਾਂਤ ਪਾਂਡੇ, ਇਹਨਾਂ ਦੀ ਜਥੇਬੰਦੀ ਨੇ ਜੇਲ੍ਹ ਦੇ ਅੰਦਰ ਸੁਤੰਤਰਤਾ ਸੈਨਾਨੀ ਅਸ਼ਫਾਕੁੱਲਾ ਖਾਨ ਦਾ ਸ਼ਹੀਦੀ ਦਿਵਸ ਮਨਾਇਆ ਸੀਗਾ। ਤੇ ਪ੍ਰੋਗਰਾਮ ਦੇ ਦੌਰਾਨ ਇਹਨਾਂ ਨੇ ਨਾ ਫੋਟੋਆਂ ਲਾਤੀਆਂ ਬਹਾਦਰ ਸ਼ਾਹ ਜ਼ਫਰ ਦੀਆਂ, ਟੀਪੂ ਸੁਲਤਾਨ ਦੀਆਂ, ਮੌਲਾਨਾ ਅਬਦੁਲ ਕਲਾਮ ਆਜ਼ਾਦ ਦੀਆਂ, ਤੇ ਜਿਨਾਹ ਦੀ ਤਸਵੀਰ ਵੀ ਇਹਨਾਂ ਨੇ ਲਾਤੀ। ਹੁਣ ਜਿਹੜਾ ਉੱਥੋਂ ਦਾ ਵਿਧਾਇਕ ਹੈ ਵੇਦ ਗੁਪਤਾ, ਉਹ ਬੰਦਾ ਭਾਜਪਾ ਦਾ,
ਉਹ ਕਹਿੰਦਾ ਕਿ ਜੀ ਇਹ ਜਿਹੜੇ ਬੰਦੇ ਇਹਨਾਂ ਨੇ ਤਸਵੀਰ ਲਾ ਕੇ ਜਿਹੜਾ ਸ਼ਹੀਦੀ ਪ੍ਰੋਗਰਾਮ ਆ ਉਹਨੂੰ ਵਿਵਾਦਤ ਬਣਾਇਆ, ਜਾਂ ਵੱਧ ਕੇ ਬਣਾਇਆ। ਇਹ ਜਿਹੜੇ ਬੰਦੇ ਆ ਇਹ ਆਪਦਾ ਨਾਂ ਚਮਕਾਉਣਾ ਚਾਹੁੰਦੇ ਆ, ਪਰ ਇਹ ਉਹਨਾਂ ਨੂੰ ਮਨਜ਼ੂਰ ਨਹੀਂ, ਜਾਣੀ ਕਿ ਭਾਜਪਾ ਨੂੰ ਮਨਜ਼ੂਰ ਨਹੀਂ। ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ। VHP ਵਿਸ਼ਵ ਹਿੰਦੂ ਦਾ ਇੱਕ ਬੰਦਾ ਉੱਥੇ ਸ਼ਰਮਾ, ਸ਼ਾਇਦ ਉਹਦਾ ਨਾਂ ਸ਼ਰਦ ਸ਼ਰਮਾ, ਉਹ ਕਹਿੰਦਾ ਕਿ ਇਹ ਜਿਹੜੇ ਪ੍ਰਬੰਧਕ ਹੈ ਵੱਖਵਾਦੀ ਆ, ਵੰਡ ਲਈ ਜ਼ਿੰਮੇਵਾਰ ਬੰਦੇ ਦੇ ਲਈ ਤਸਵੀਰ ਲਗਾ ਕੇ ਇਹਨਾਂ ਨੇ ਵੱਡਾ ਜਰਮ ਕੀਤਾ। ਦੇਖੋ ਹਰੇਕ ਦੇਸ਼ ਦਾ ਇੱਕ ਪ੍ਰੋਟੋਕੋਲ ਹੈ, ਮੈਂ ਇਹ ਨਹੀਂ ਗੱਲ ਕਹਿਣਾ ਕਿ ਇਹਨਾਂ ਬੰਦਿਆਂ ਨੇ ਸਹੀ ਕੀਤੇ ਜਾਂਦੇ ਨੇ, ਪਰ ਤਸਵੀਰ ਤੁਹਾਨੂੰ ਕੀ ਮੁਸੀਬਤ ਦਿੰਦੀ ਹੈ? ਐਡਾ ਤਾਂ ਹੱਲਾ ਵੀ ਨਹੀਂ ਨਾ ਜੇ ਹੁਣ ਭਾਜਪਾ ਦੇ ਕੀਤਾ ਵੀ ਕਿ ਭਾਈ ਇਹ ਗਾਂ ਦਾ ਮੁੱਦਾ ਬਣਾ ਕੇ, ਰਾਮ ਮੰਦਿਰ ਦਾ ਮੁੱਦਾ ਬਣਾ ਕੇ ਤੇ ਇਹ ਸਿਆਸਤ ਕਰਦਾ, ਕੁਰਸੀ ਭਾਲਦਾ, ਉਹਦੇ ਕਹਿੰਦੇ ਕਿ ਨਹੀਂ ਇਹ ਸਾਡੇ ਤੇ ਐਲੀਗੇਸ਼ਨ ਹੈ। ਇਹ ਲੋਕਾਂ ਨੂੰ ਕਹਿ ਦਿੰਦੇ ਕਿ ਤੁਸੀਂ ਵੱਖਵਾਦੀ ਹੋ, ਤੁਸੀਂ ਦੇਸ਼ ਦੀ ਵੰਡ ਲਈ ਜ਼ਿੰਮੇਵਾਰ ਬੰਦੇ ਦੀਆਂ ਤਸਵੀਰਾਂ ਲਾ ਕੇ ਵਾਰਡ ਖੜਾ ਕਰਦੇ ਆ, ਤੁਸੀਂ ਪ੍ਰਸਿੱਧੀ ਚਾਹੁੰਦੇ ਆ। ਮਤਲਬ ਕਿ ਜੇ ਤਾਂ ਇਹ ਕੁਛ ਕਰਨ ਉਹ ਤਾਂ ਰਾਸ਼ਟਰਵਾਦ ਹੈ, ਦੇਸ਼ ਪ੍ਰੇਮ ਹੈ, ਭਾਵੇਂ ਘੁਟਾਲੇ ਜਰੀ ਜਾਣ। ਤੇ ਜੇ ਕੋਈ ਦੂਜਾ ਬੰਦਾ ਕੋਈ ਮਾੜਾ ਜਿਹਾ ਪ੍ਰੋਟੋਕੋਲ ਤੇ ਪਾਸੇ ਜਾਂਦਾ ਜਾਂ ਜਿਹਨੂੰ ਅਣਜਾਣੇ ਵਿੱਚ ਕੋਈ ਗੱਲ ਹੋ ਜਾਂਦੀ ਹੈ, ਉਹਨੂੰ ਫਿਰ ਇਹ ਮੁੱਦਾ ਬਣਾ ਲੈਂਦੇ, ਉਹਨੂੰ ਫਿਰ ਪੂਰਾ ਕੈਸ਼ ਕਰਨ ਦੀ ਕੋਸ਼ਿਸ਼ ਕਰਦੇ ਲੋਕਾਂ ਦੇ ਵਿੱਚ ਭੰਨਣ ਦੀ। ਤਾਂ ਇਹ ਸ਼ਹਿਰਾਂ ਦੇ ਨਾਮ ਬਦਲ ਕੇ, ਸ਼ਹਿਰਾਂ ਦੇ ਨਾਮ ਬਦਲ ਕੇ ਕੀ ਹੋ ਗਿਆ ਕਿ ਹੁਣ ਜਿਹੜੇ ਸ਼ਹਿਰ ਬਦਲੇ ਕਿ ਉਹ ਵਰਲਡ ਦੇ ਪਹਿਲੇ ਦਰਜੇ ਦੇ ਸ਼ਹਿਰ ਬਣ ਗਏ ਆ। ਗੰਦ ਪਿਆ ਹੋਇਆ ਭਾਰਤ ਦੇ ਵੱਡੇ ਸ਼ਹਿਰਾਂ ਦੇ ਵਿੱਚ, ਜਿੱਥੋਂ PM ਮੋਦੀ ਨੇ ਨਾ, ਸਾਡੇ ਜਿਹੜੇ ਪ੍ਰਧਾਨ ਮੰਤਰੀ ਪ੍ਰਧਾਨ ਸੇਵਕ ਸਾਹਿਬ ਕਹਿੰਦੇ ਆਪਣੇ ਆਪ ਨੂੰ, ਜਿੱਥੋਂ ਦੇ ਉਹ ਹੈਗੇ ਨੇ ਵਾਰਾਣਸੀ, ਉਹਦਾ ਵਰਲਡ ਦੇ ਗੰਦੇ ਸ਼ਹਿਰਾਂ ਦੇ ਵਿੱਚ ਨਾਂ ਆਇਆ ਵਾ। ਸ਼ਹਿਰਾਂ ਦਾ ਨਾਮ ਬਦਲਣ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ, ਮੇਰੇ ਖਿਆਲ ਦੇ ਨਾਲ ਸ਼ਹਿਰਾਂ ਦਾ ਨਾਮ ਬਦਲਣ ਦੀ ਥਾਂ ਤੇ ਸਾਡੇ ਰਾਜਨੇਤਾ, ਸਾਡੀਆਂ ਸਿਆਸੀ ਪਾਰਟੀਆਂ ਆਪਦੀ ਨੀਤ ਬਦਲ ਲੈਣ ਨਾ, ਤੇ ਨਾ ਬਦਲਣ ਦੀ ਲੋੜ ਹੀ ਨਹੀਂ ਪੈਣੀ ਜੀ। ਅੱਛਾ ਜੀ, ਅੱਗੇ ਗੱਲ ਕਰਦੇ ਹੈਗੇ ਕਿ ਭਾਰਤ ਵਿੱਚ ਭੁੱਖਮਰੀ ਤਾਂ ਬਹੁਤ ਆ, ਬਹੁਤ ਵਾਰੀ ਇਹਦੇ ਤੇ ਰਿਪੋਰਟਾਂ ਵੀ ਆ ਚੁੱਕੀਆਂ, ਪਰ ਸਰਕਾਰ ਮੁੱਕ ਰਹੀ ਕਿ ਸਾਡੇ ਕੋਲ ਕੋਈ ਰਿਪੋਰਟ ਹੀ ਨਹੀਂ। ਇੱਕ ਨਾ ਸਤੰਬਰ 2017 ਦੀ ਗੱਲ ਹੈ, ਖਬਰ ਆਈ ਸੀ ਕਿ ਝਾਰਖੰਡ ਦੇ ਸਿਮਦੇਗਾ ਜ਼ਿਲ੍ਹੇ ਦੇ ਵਿੱਚ ਭੁੱਖ ਦੇ ਕਰਕੇ 11 ਸਾਲ ਦੀ ਕੁੜੀ ਦੀ ਮੌਤ ਹੋ ਗਈ। ਉਹਦਾ ਨਾਮ ਸੀ ਸੰਤੋਸ਼ੀ ਕੁਮਾਰ। ਤੇ ਫਿਰ ਝਾਰਖੰਡ ਸਰਕਾਰ ਦੀ ਆਲੋਚਨਾ ਬਹੁਤ ਹੋਈ। ਮੀਡੀਆ ਦੇ ਵਿੱਚ ਇਹ ਕਹਿਣ ਲੱਗਿਆ ਕਿ ਆਧਾਰ ਕਰਕੇ ਨਾਲ ਆਧਾਰ ਲਿੰਕ ਨਹੀਂ ਹੁੰਦਾ ਤੇ ਲੋਕਾਂ ਨੂੰ ਰਾਸ਼ਨ ਨਹੀਂ। ਫਿਰ ਤੁਹਾਨੂੰ ਯਾਦ ਹੋਣਾ ਦਿੱਲੀ ਦੇ ਵਿੱਚ ਇੱਕ ਘਟਨਾ ਵਾਪਰੀ ਸੀ। ਇੱਕੋ ਪਰਿਵਾਰ ਦੇ ਵਿੱਚ 3 ਜੀਆਂ ਦੀ ਮੌਤ ਹੋ ਗਈ ਸੀ ਭੁੱਖ ਕਰਕੇ। ਉਹਨਾਂ ਦੇ ਘਰ ਦੇ ਵਿੱਚ ਕਮਾਉਣ ਵਾਲਾ ਬੰਦਾ ਸੀ, ਇੱਕੋ ਉਹਦੀ ਡੈਥ ਹੋ ਗਈ ਸੀ ਕਿਸੇ ਕਾਰਨ ਕਰਕੇ। ਤੇ ਫਿਰ ਉਸ ਤੋਂ ਬਾਅਦ ਉਹਨਾਂ ਤਿੰਨਾਂ ਦੀ ਵੀ ਡੈਥ ਹੋ ਗਈ ਸੀ ਭੁੱਖ ਕਰਕੇ, ਉਹਨਾਂ ਨੂੰ ਰਾਸ਼ਨ ਨਹੀਂ ਸੀ ਮਿਲਿਆ। ਉਦੋਂ ਵੀ ਜਿਹੜੀ ਹੈ ਸਰਕਾਰ ਦੀ ਆਲੋਚਨਾ ਬਹੁਤ ਹੋਈ ਸੀ ਕਿ ਰਾਜਧਾਨੀ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਹੋ ਜਾਣਗੀਆਂ। ਪਰ ਇਹ ਤਾਂ ਮੀਡੀਆ ਦੇ ਵਿੱਚ ਗੱਲ ਆ ਗਈ। ਹੋਰ ਬਥੇਰੇ ਵਿਸ਼ੇ ਆ। ਸਾਲ 2017 ਦੇ ਵਿੱਚ 17 ਤੋਂ ਲੈ ਕੇ ਯਾਨੀ ਕਿ ਲਾਸਟ ਜੇ ਟਰਮ ਆਪਾਂ ਦੇਖ ਲਈਏ ਸਾਲ 2017 ਦੀ, ਤਾਂ ਭੁੱਖ ਕਰਕੇ ਸਿਰਫ 42 ਲੋਕਾਂ ਦੀ ਮੌਤ ਹੋਈ ਹੈ ਇਕੱਲੀ ਦਿੱਲੀ ਦੇ ਵਿੱਚ। ਔਰ ਅਸੀਂ ਮੀਡੀਆ ਦੇ ਵਿੱਚ ਇੱਕ ਅੱਧੀ ਰਿਪੋਰਟ ਆ ਗਈ ਤਾਂ ਉਹਦੇ ਚਰਚਾ ਕਰ ਲੈਂਦੇ ਹਾਂ, ਪਰ 42 ਲੋਕਾਂ ਦੀ ਮੌਤ ਹੋਈ ਹੈ। ਭਾਰਤ ਦਾ ਰੈਂਕ ਭੁੱਖਮਰੀ ਦੇ ਵਾਲੇ ਦੇਸ਼ਾਂ ਦੇ ਵਿੱਚ 119 ਦੇਸ਼ਾਂ ਦੇ ਵਿੱਚੋਂ 193 ਨੰਬਰ ਤੇ ਹੈ, ਤੀਜੇ ਨੰਬਰ ਤੇ, 103 ਨੰਬਰ ਤੇ, ਨਾ ਕਿ 115ਵੇਂ ਨੰਬਰ ਤੇ। ਸਰਕਾਰ ਕਹਿੰਦੀ ਹੈ ਕਿ ਜੀ GHI ਸਕੋਰ ਜਿਹੜਾ ਸਾਡਾ ਦਾ GHI ਸਕੋਰ ਹੈ ਤੇ ਉਹ ਸਾਲ 2000 ਦੇ ਵਿੱਚ 38.8 ਸੀਗਾ, ਹੁਣ ਇਹ ਸੁਧਾਰ ਕੇ 18 ਦੇ ਵਿੱਚ ਅਸੀਂ 31 ਤੇ ਲਿਆਂਦਾ, ਮਤਲਬ ਅਸੀਂ ਸੁਧਾਰ ਕੀਤਾ ਵਾ। ਪਰ ਅਸਲ ਦੇ ਵਿੱਚ ਹੋਈ ਕੀ, ਚਰਚਾ ਕਿੱਥੋਂ ਛਿੜੀ? ਇਹ ਸਰਕਾਰ ਨੂੰ ਪਤਾ ਨਹੀਂ, ਆਪਾਂ ਨੂੰ ਕਿੱਥੋਂ ਪਤਾ ਲੱਗਿਆ? ਇਹ ਹੈ ਕਿ ਜਦੋਂ ਸਾਡਾ ਜਿਹੜਾ ਖਾਦ ਮੰਤਰਾਲਾ ਨਾ, ਉਹਨੇ ਜਦੋਂ ਉਹ ਤੋਂ ਜਦੋਂ ਜਾਣਕਾਰੀ ਮੰਗੀ ਗਈ ਕਿ ਬਈ ਤੁਸੀਂ ਲੋਕ ਸਭਾ ਦੇ ਵਿੱਚ ਇੱਕ ਸਵਾਲ ਪਾਇਆ ਗਿਆ ਕਿ ਤੁਸੀਂ ਜਾਣਕਾਰੀ ਦਿਓ ਕਿ ਭਾਈ ਭੁੱਖਮਰੀ ਨਾਲ ਕਿੰਨੇ ਲੋਕਾਂ ਦੀ ਮੌਤ ਹੋਈ ਹੈ, ਤੇ ਉਹ ਕਹਿੰਦੇ ਕਿ ਜੀ ਕੇਂਦਰ ਸਰਕਾਰ ਨੂੰ ਤਾਂ ਪਤਾ ਹੀ ਨਹੀਂ, ਮੌਤਾਂ ਬਾਰੇ ਕੋਈ ਜਾਣਕਾਰੀ ਹੈ ਨਹੀਂ, ਸਾਡੇ ਕੋਲ ਤਾਂ ਕੋਈ ਅੰਕੜਾ ਹੀ ਹੈ ਨਹੀਂ ਗਾ। ਤੇ ਉਹ ਕਹਿੰਦੇ ਕਿ ਕੁਛ ਰਿਪੋਰਟਾਂ ਸਾਡੇ ਕੋਲ ਆਈਆਂ ਸੀਗੀਆਂ ਜਿਹੜੀਆਂ ਰਾਜਾਂ ਦੇ ਵਿੱਚ ਹੋਈਆਂ ਸੀਗੀਆਂ, ਦਿੱਲੀ ਦੇ ਵਿੱਚ ਹੋਈ ਸੀ ਜਾਂ ਝਾਰਖੰਡ ਦੇ ਵਿੱਚ ਹੋਈ ਸੀ ਜਾਂ ਇੱਕ ਦੋ ਬਿਹਾਰ ਦੇ ਵਿੱਚ ਹੋਈਆਂ, ਉਹ ਕੋਈ ਦਾਅਵਾ ਸਾਡੇ ਕੋਲ ਕੋਈ ਹੋਰ ਸਾਬਿਤ ਨਹੀਂ ਹੋ ਸਕਿਆ। ਇਸ ਕਰਕੇ ਇਹਦੇ ਬਾਰੇ ਕੋਈ ਸਾਨੂੰ ਜਾਣਕਾਰੀ ਨਹੀਂ। ਮਤਲਬ ਕਿ ਸਰਕਾਰ ਗੰਭੀਰ ਹੀ ਹੈ ਨਹੀਂ। ਇੱਕ ਮੌਤ ਜੇਕਰ ਭੁੱਖਮਰੀ ਨਾਲ ਹੋ ਜੇ ਤਾਂ ਇੰਟਰਨੈਸ਼ਨਲ ਲੈਵਲ ਤੇ ਸਰਕਾਰ ਦੀ ਆਲੋਚਨਾ ਹੁੰਦੀ ਹੈ। ਇੱਥੇ ਸਾਡੇ 42 ਮੌਤਾਂ ਹੋ ਚੁੱਕੀਆਂ ਵਾ ਤੇ ਜਿਨ੍ਹਾਂ ਦੇ ਵਿੱਚੋਂ ਸਿਰਫ 4 ਮੀਡੀਆ ਦੇ ਵਿੱਚ ਆਈਆਂ, 38 ਨਹੀਂ ਆਈਆਂ ਮੀਡੀਆ ਦੇ ਵਿੱਚ। ਤੇ ਹਾਲੇ ਵੀ ਸਾਡੀ ਸਰਕਾਰ ਕਹਿੰਦੀ ਹੈ ਕਿ ਜੀ ਸਾਨੂੰ ਇਹਦੇ ਬਾਰੇ ਜਾਣਕਾਰੀ ਨਹੀਂ। ਮਤਲਬ ਕਿ ਸਰਕਾਰ ਨੂੰ ਭੁੱਖ ਨਾਲ ਹੋ ਰਹੀਆਂ ਮੌਤਾਂ ਬਾਰੇ ਕੋਈ ਨਿਗਾਹ ਨਹੀਂ। ਇੱਥੇ ਗਾਂ ਮੁੱਦਾ ਵਾ, ਇੱਥੇ ਰਾਮ ਮੰਦਿਰ ਮੁੱਦਾ ਵਾ ਜੀ। ਜੀ ਤੇ ਅੱਗੇ ਗੱਲ ਕਰਦੇ ਜੀ, ਫੇਸਬੁੱਕ ਦੀ ਇੱਕ ਰਿਪੋਰਟ ਆਈ ਹੈ ਕਿ ਉਹਨੇ ਵਰਤਣ ਵਾਲਿਆਂ ਦੀ ਇਨਫੋਰਮੇਸ਼ਨ ਆ, ਜਿਹੜੇ ਫੇਸਬੁੱਕ ਨੂੰ ਵਰਤਦੇ ਆ, ਸਾਰੀਆਂ ਕੰਪਨੀਆਂ ਦੇ ਨਾਲ ਬਿਨਾਂ ਸਹਿਮਤੀ ਦੇ ਹੀ ਸਾਂਝੀ ਕੀਤੀ। ਦੇਖੋ ਨਿਊਯਾਰਕ ਟਾਈਮਜ਼ ਇੱਕ ਬਹੁਤ ਵੱਡਾ ਅਖਬਾਰ ਹੈ US ਦਾ, ਤੇ ਉਹਨਾਂ ਨੇ ਇੱਕ ਰਿਪੋਰਟ ਛਾਪੀ ਹੈ। ਉਹ ਕਹਿੰਦੇ ਕਿ ਜੀ ਫੇਸਬੁੱਕ ਨੇ ਨੈਟਫਲਿਕਸ ਤੇ Spotify ਮਿਊਜ਼ਿਕ ਐਪ ਹੈ ਕੋਈ, ਤੇ ਇਹਦੇ ਨਾਲ ਇਹੋ ਜਿਹੀ ਜਿਹੜੀਆਂ ਕੰਪਨੀਆਂ ਉਹਨਾਂ ਨੂੰ ਯੂਜ਼ਰ ਦੇ ਜਿਹੜੇ ਨਿੱਜੀ ਸੰਦੇਸ਼ ਆ ਪੜ੍ਹਨ ਦੀ ਜਾਣਕਾਰੀ ਦਿੱਤੀ ਹੈ। ਤੇ ਇਹਦੇ ਨਾਲ ਹੀ ਨਹੀਂ ਇਕੱਲਾ ਮਾਈਕਰੋਸਾਫਟ ਦਾ ਜਿਹੜਾ ਸਾਥੀ ਜਿਹੜਾ ਬਿੰਗ, ਉਹਨੇ ਵੀ ਬਿਨਾਂ ਵਰਤੋਂਕਾਰਾਂ ਦੀ ਸਹਿਮਤੀ ਦੇ ਜਿਹੜੇ ਉਹਨਾਂ ਦੇ ਦੋਸਤਾਂ ਦੇ ਨਾਮ ਦੇਖਣੇ ਆ ਜਾਂ ਹੋਰ ਅਮੇਜ਼ਨ ਦੇ ਦੋਸਤਾਂ ਦੇ ਨਾਮ ਦੇਖਣੇ ਆ, ਤਾਂ ਉਹ ਹੋਰ ਵੀ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਹੈ। ਤੇ
ਫੇਸਬੁੱਕ ਨੇ ਯਾਹੂ ਨੂੰ ਵੀ ਇਹ ਗੱਲ ਅਖਤਿਆਰ ਦਿੱਤਾ ਹੋਇਆ ਕਿ ਉਹ ਵੀ ਨਿਊਜ਼ ਫੀਡ ਦੇਖ ਸਕਦੇ ਆ, ਜਦ ਕਿ ਫੇਸਬੁੱਕ ਨੇ ਗੱਲ ਕਹੀ ਸੀ ਕਿ ਇਸ ਤਰ੍ਹਾਂ ਦੀ ਸ਼ੇਅਰਿੰਗ ਬਹੁਤ ਸਾਲ ਪਹਿਲਾਂ ਬੰਦ ਕਰ ਚੁੱਕਿਆ, ਪਰ ਰਿਪੋਰਟ ਨੇ ਇਹ ਚੀਜ਼ ਲਿਆ ਕੇ ਰੱਖੀ। ਫੇਸਬੁੱਕ ਦੀ ਜਿਹੜੀ ਨਿਜਤਾ ਦਾ ਖਿਲਵਾੜ ਹੈ, ਫੇਸਬੁੱਕ ਵੱਲੋਂ ਵਰਤੋਂਕਾਰਾਂ ਦੀ ਨਿਜਤਾ ਦਾ ਖਿਲਵਾੜ ਹੈ ਔਰ ਉਹਨਾਂ ਦੀ ਸਹਿਮਤੀ ਦੇ ਬਿਨਾਂ ਇਹਦੀਆਂ ਜਿਹੜੀਆਂ ਰਿਪੋਰਟਾਂ ਮੀਡੀਆ ਦੇ ਵਿੱਚ ਆਈਆਂ ਹੋਈਆਂ ਮੈਂ ਲਗਾਤਾਰ ਆ ਰਹੀਆਂ ਨੇ। ਮੈਂ ਤੁਹਾਨੂੰ ਇੱਕ ਦਾ ਹਵਾਲਾ ਦੇਣਾ ਜ਼ਰੂਰ ਕਿ एक कैम्ब्रिज एनालिटिका कंपनी है ब्रिटेन की, राजनीति के तौर पर वो करती है, एनालिसिस करती है ਜਾਂ ਉਹ ਆਪਾਂ ਸਰਵੇ ਕਰਦੀ ਹੈ। ਮਾਰਚ ਦੇ ਵਿੱਚ ਇੱਕ ਖਬਰ ਆਈ ਸੀ ਕਿ ਫੇਸਬੁੱਕ ਨੇ 8 ਕਰੋੜ ਤੋਂ ਵੱਧ ਲੋਕਾਂ ਦੀ ਜਾਣਕਾਰੀ ਜਿਹੜੀ ਹੈ ਉਹਦਾ ਗਲਤ ਤਰੀਕੇ ਨਾਲ ਇਸਤੇਮਾਲ ਕੀਤਾ ਔਰ ਅਮਰੀਕਾ ਦਾ ਜਿਹੜਾ ਰਾਸ਼ਟਰਪਤੀ ਹੈ ਚੋਣ ਹੈ ਉਹਨੂੰ ਪ੍ਰਭਾਵਿਤ ਕਰਨ ਵਿੱਚ ਭੂਮਿਕਾ ਨਿਭਾਈ। ਫਿਰ ਕੀ ਹੋਇਆ ਕਿ ਜਿਹੜਾ ਮਾਰਕ ਜ਼ੁਕਰਬਰਗ ਹੈ ਫੇਸਬੁੱਕ ਦਾ ਜਿਹੜਾ ਕਰਤਾ ਉਹਦਾ ਮਾਲਕ ਹੈ, ਉਹਨੂੰ ਅਮਰੀਕੀ ਸੰਸਦ ਦੇ ਮੂਹਰੇ ਪੇਸ਼ ਵੀ ਹੋਣਾ ਪਿਆ ਸੀਗਾ। ਇਸ ਤੋਂ ਬਾਅਦ ਜ਼ੁਕਰਬਰਗ ਨੇ ਇਹ ਉਹਨੂੰ ਭਰੋਸਾ ਦਿੱਤਾ ਸੀਗਾ ਕਿ ਇਸ ਤੋਂ ਬਾਅਦ ਫੇਸਬੁੱਕ ਇਹ ਜਿਹਾ ਕੋਈ ਕੁਛ ਨਹੀਂ ਕਰੂਗਾ ਕਿ ਜਿਹਦੇ ਨਾਲ ਯੂਜ਼ਰ ਦਾ ਡਾਟਾ ਜਿਹੜਾ ਵਾ ਉਹ ਸ਼ੇਅਰ ਹੋ ਸਕੇ ਜਾਂ ਉਹਨਾਂ ਦੀ ਜਾਣਕਾਰੀ ਜਾਂ ਸਹਿਮਤੀ ਤੋਂ ਬਿਨਾਂ ਸ਼ੇਅਰ ਹੋਵੇ। ਪਰ ਹੁਣ ਜਿਹੜਾ ਵਾ ਨਿਊਯਾਰਕ ਟਾਈਮਜ਼ ਨੇ ਇਹ ਦਾਅਵਾ ਕੀਤਾ ਕਿ ਬਾਵਜੂਦ ਇਸ ਦੇ ਦਸਤਾਵੇਜ਼ ਤੇ ਫੇਸਬੁੱਕ ਜਿਹੜੇ ਆ ਉਹ ਕਾਰਪੋਰੇਟ ਸਾਂਝੀਦਾਰਾਂ ਦੇ 50 ਜਿਹੜੇ ਮੁਲਾਜ਼ਮ ਹੈ ਇਹਨਾਂ ਦੇ ਸਾਬਕਾ ਉਹਨਾਂ ਦੇ ਹਵਾਲੇ ਨਾਲ ਅਸੀਂ ਦਾਅਵਾ ਕਰਦੇ ਹਾਂ ਕਿ ਫੇਸਬੁੱਕ ਨੇ ਕੁਝ ਕੰਪਨੀਆਂ ਨੂੰ ਡਾਟਾ ਐਕਸੈਸ ਹਾਲੇ ਵੀ ਦੇ ਰੱਖੇ ਹੋਏ ਆ। ਸੋ ਇੱਕ ਪਾਸੇ ਮਾਰਕ ਜ਼ੁਕਰਬਰਗ ਜਿਹੜਾ ਵਾ ਉਹ ਅਮਰੀਕੀ ਸੰਸਦ ਦੇ ਸਾਹਮਣੇ ਕਾਂਗਰਸ ਦੇ ਸਾਹਮਣੇ ਪੇਸ਼ ਹੁੰਦਾ ਵਾ, ਉਹ ਕਹਿੰਦੇ ਕਿ ਨਹੀਂ, ਪਰ ਹੁਣ ਜਿਹੜੇ ਉਹਨਾਂ ਦੇ 50 ਸਾਬਕਾ ਮੁਲਾਜ਼ਮ ਆ ਉਹ ਦਾਅਵਾ ਕਰਦੇ, ਨਿਊਯਾਰਕ ਟਾਈਮਜ਼ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੇ ਦਾਅਵਾ ਕੀਤਾ ਕਿ ਕਈਆਂ ਕੰਪਨੀਆਂ ਨੂੰ ਡਾਟਾ ਐਕਸੈਸ ਹੈਗਾ। ਸੋ ਮੇਰੇ ਖਿਆਲ ਦੇ ਨਾਲ ਇਕੱਲਾ ਇਹ ਨਹੀਂ ਗਾ ਕਿ ਇਹ US ਦੇ ਵਿੱਚ ਹੁੰਦਾ ਵਾ, ਭਾਰਤ ਦੇ ਵਿੱਚ ਵੀ 1-2 ਕੰਪਨੀਆਂ ਤੇ ਐਲੀਗੇਸ਼ਨ ਲੱਗੇ ਸੀਗੇ ਜਦੋਂ ਕਾਂਗਰਸ ਨੇ ਲਾਈ ਸੀ ਭਾਜਪਾ ਦੇ ਉੱਤੇ ਕਿ ਇਹਨਾਂ ਨੇ ਭਾਈ ਫੇਸਬੁੱਕ ਦੇ ਜ਼ਰੀਏ ਜਾਂ ਸੋਸ਼ਲ ਮੀਡੀਆ ਦੇ ਜ਼ਰੀਏ ਮੋਨੀਟਰਿੰਗ ਕੀਤੀ ਲੋਕਾਂ ਦੀ। ਸ਼ਾਇਦ ਮੇਰੇ ਖਿਆਲ ਦੇ ਵਿੱਚ ਉਹ ਰਿਪੋਰਟ ਸ਼ਾਇਦ ਨਹੀਂ ਹੋਈ ਸੀ, ਭਾਸਕਰ ਨੇ ਇੱਕ ਬਹੁਤ ਤਗੜੀ ਰਿਪੋਰਟ ਲਾਈ ਸੀ, ਮੋਨੀਟਰਿੰਗ ਕੀਤੀ ਗਈ ਲੋਕਾਂ ਦੀ ਕਿ ਕਿਹੜੇ ਰਾਜਾਂ ਦਾ ਰੁਝਾਨ ਜਿਹੜਾ ਵਾ ਉਹ ਕਿਹੜੇ ਪਾਸੇ। ਤੇ ਕੈਂਬਰਿਜ ਐਨਾਲਿਟਿਕਾ ਨੇ ਵੀ ਇਹੀ ਕੀਤਾ ਵਾ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਵਿੱਚ। ਸੋ ਮੇਰੇ ਖਿਆਲ ਦੇ ਨਾਲ ਤਾਂ ਇਹ ਜਿਹੜਾ ਸਾਰਾ ਨੈਕਸਸ ਆ ਇਹ ਅੱਜ ਚੋਣਾਂ ਦੇ ਵਿੱਚ ਪੈਸਾ ਵੰਡਣਾ, ਸ਼ਰਾਬ ਵੰਡਣ ਨਾਲੋਂ ਵੀ ਵੱਡਾ ਵਾ ਕਿ ਕਿਸੇ ਨੂੰ ਤੁਸੀਂ ਮੋਨੀਟਰ ਕਰ ਲਓ, ਉਹਦੀਆਂ ਭਾਵਨਾਵਾਂ ਨੂੰ ਸਮਝੋ, ਉਹਦੇ ਅਕੋਰਡਿੰਗ ਤੁਸੀਂ ਮੈਨੀਫੈਸਟੋ ਬਣਾ ਲਓ ਜਾਂ ਨੀਤੀਆਂ ਕਰ ਲਓ, ਉਹਦੀ ਵੋਟ ਤੁਸੀਂ ਲੈ ਸਕਦੇ ਹੋ। ਸੋ ਇਹ ਵਰਲਡ ਲੈਵਲ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਸਮੱਸਿਆ ਦੇਖਣ ਨੂੰ ਮਿਲੇਗੀ ਜੇਕਰ ਇਸ ਤਰ੍ਹਾਂ ਦੇ ਨਾਲ ਫੇਸਬੁੱਕ ਯੂਜ਼ਰ ਦਾ ਜਿਹੜਾ ਵਾ ਡਾਟਾ ਚੋਰੀ ਹੁੰਦਾ ਰਿਹਾ ਜਾਂ ਉਹਨਾਂ ਨੂੰ ਮੋਨੀਟਰਿੰਗ ਕੀਤਾ ਗਿਆ। ਵੈਸੇ ਬਹੁਤ ਸਾਰੇ ਲੋਕਾਂ ਨੇ ਫੇਸਬੁੱਕ ਛੱਡ ਦਿੱਤੀ ਆ, ਬਹੁਤ ਸਾਰੀਆਂ ਸੈਲੀਬ੍ਰਿਟੀ ਨੇ ਫੇਸਬੁੱਕ ਛੱਡ ਦਿੱਤੀ ਹੈ ਸਿਰਫ ਇਸ ਕਰਕੇ ਕਿ ਇਹਨਾਂ ਤੋਂ ਇਹ ਗੱਲ ਇਹਨਾਂ ਤੇ ਸ਼ੱਕ ਪ੍ਰਗਟਾਇਆ ਗਿਆ ਸੀਗਾ, ਇਹਨਾਂ ਤੇ ਐਲੀਗੇਸ਼ਨ ਲੱਗਿਆ ਸੀਗਾ ਕਿ ਇਹਨਾਂ ਨੇ ਡਾਟਾ ਐਕਸੈਸ ਦੇ ਕੇ ਜਾਣਕਾਰੀਆਂ ਸਾਂਝੀਆਂ ਕੀਤੀਆਂ। ਸੋ ਰੋਕ ਲੱਗਣੀ ਚਾਹੀਦੀ ਜਾਂ ਫਿਰ ਜਿਹੜੇ ਵਰਤੋਂਕਾਰ ਉਹਨਾਂ ਨੂੰ ਆਪਦੇ ਤੌਰ ਤੇ ਕੀ ਇਹ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਦੇ ਲਈ ਵਿਚਰਨੇ ਇਸ ਤਰੀਕੇ ਨਾਲ ਚਾਹੀਦਾ ਕਿ ਉਹਨਾਂ ਦੇ ਬਾਰੇ ਜ਼ਿਆਦਾ ਜਾਣਕਾਰੀ ਫੇਸਬੁੱਕ ਨੂੰ, ਸੋਸ਼ਲ ਮੀਡੀਆ ਨੂੰ ਪਤਾ ਨਾ ਲੱਗੇ। ਜੀ ਅੱਜ ਤੇ ਕਿ ਗੱਲ ਕਰਦੇ ਹਾਂ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਦੀ ਬਹੁਤ ਦੇਰ ਤੋਂ ਗੱਲ ਹੁੰਦੀ ਆ ਰਹੀ ਹੈ ਤਾਂ ਹੋ ਸਕਦੀਆਂ ਨੇ ਜੀ ਚੋਣਾਂ 2019 ਦੇ ਵਿੱਚ। ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸਦਨ ਦੀਆਂ ਆਮ ਚੋਣਾਂ ਨਾ ਉਹ ਅਗਲੇ ਵਰੇ 2019 ਦੇ ਵਿੱਚ ਸੰਸਦੀ ਚੋਣਾਂ ਯਾਨੀ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਹੋ ਸਕਦੀਆਂ। ਕੇਂਦਰ ਸਰਕਾਰ ਨੇ ਗੱਲ ਕਹੀ ਹੈ ਕਿ ਦਸੰਬਰ 2011 ਦੇ ਵਿੱਚ ਕਾਇਮ ਹੋਈ ਸ਼੍ਰੋਮਣੀ ਕਮੇਟੀ ਦੇ ਸਦਨ ਦੀ ਮਿਆਦ 2 ਸਾਲ ਪਹਿਲਾਂ ਦਸੰਬਰ 2016 ਦੇ ਵਿੱਚ ਮੁਕੰਮਲ ਹੋ ਚੁੱਕੀ ਤੇ ਇਸ ਕਰਕੇ ਚੋਣਾਂ ਹੋਣਗੀਆਂ। ਹੁਣ ਦਸੰਬਰ 2016 ਨੂੰ ਮਿਆਦ ਪੂਰੀ ਹੋਈ ਨੂੰ ਮੇਰਾ ਖਿਆਲ ਹੈ ਕਿ 2 ਸਾਲਾਂ ਤੋਂ ਵੱਧ ਸਮਾਂ ਦਾ ਲੱਗਣ ਵਾਲਾ ਵਾ। ਇਸੇ ਕਰਕੇ ਜਿਹੜੇ ਇੱਕ ਸਹੂਲਤਾਂ ਨੇ ਉਹਨਾਂ ਨੇ 9 ਅਕਤੂਬਰ 2018 ਨੂੰ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਭੇਜਿਆ ਸੀਗਾ ਤੇ ਸਿੱਖ ਗੁਰਦੁਆਰਾ ਐਕਟ ਹੈ ਜਿਹੜਾ 1925 ਇਹਦੀ ਧਾਰਾ 51 ਤੇ ਇਹਦੇ ਇਸ ਸੰਬੰਧੀ ਜਾਣਕਾਰੀ ਮੰਗੀ ਤੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਇਸ ਪੱਤਰ ਜਿਹੜਾ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਅਗਲੀ ਕਾਰਵਾਈ ਦੇ ਲਈ ਭੇਜਿਆ ਗਿਆ ਸੀਗਾ। ਹੁਣ ਗ੍ਰਹਿ ਮੰਤਰਾਲੇ ਨੇ ਐਡਵੋਕੇਟ ਸਪੀਕਰ ਨੂੰ ਪੱਤਰ ਭੇਜ ਕੇ ਜਵਾਬ ਦਿੱਤਾ ਹੈ। ਇਹਦੇ ਵਿੱਚ ਸਪਸ਼ਟ ਕੀਤਾ ਗਿਆ ਕਿ ਮੌਜੂਦਾ ਹਾਊਸ 16 ਦਸੰਬਰ 2011 ਨੂੰ ਇੱਕ ਨੋਟੀਫਿਕੇਸ਼ਨ ਦੇ ਰਾਹੀਂ ਗਠਿਤ ਹੋ ਗਿਆ ਸੀ ਅਤੇ ਇਹਦੀ ਮਿਆਦ ਪੁੱਗ ਚੁੱਕੀ ਹੈ 2016 ਦੇ ਵਿੱਚ। ਹੁਣ ਕਹਿੰਦੇ ਕਿ ਅਸੀਂ ਗੁਰਦੁਆਰਾ ਚੋਣ ਕਮਿਸ਼ਨ ਨੂੰ ਨਿਯੁਕਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ, ਜਿਸ ਦੇ ਤਹਿਤ ਅਗਸਤ 2018 ਦੇ ਵਿੱਚ ਨਵਾਂ ਗੁਰਦੁਆਰਾ ਚੋਣ ਕਮਿਸ਼ਨ ਚੁਣਿਆ ਗਿਆ ਸੀ, ਪਰ ਉਸ ਵੱਲੋਂ ਇਸ ਅਹੁਦੇ ਦਾ ਕਾਰਜਭਾਰ ਸਾਂਭਣ ਤੋਂ ਸਮਰੱਥਾ ਪ੍ਰਗਟਾਈ ਸੀ। ਇਸ ਕਰਕੇ ਇਸ ਮਾਮਲੇ ਦੇ ਵਿੱਚ ਦੇਰੀ ਹੋਈ। ਹੁਣ ਗ੍ਰਹਿ ਮੰਤਰਾਲਾ ਕਹਿੰਦਾ ਕਿ ਨਵੀਂ ਨਿਯੁਕਤੀ ਦੀ ਪ੍ਰਕਿਰਿਆ ਜਾਰੀ ਹੈ ਕਿ ਛੇਤੀ ਅਸੀਂ ਚੋਣਾਂ ਕਰਵਾ ਦੇਵਾਂਗੇ ਲੋਕ ਸਭਾ ਚੋਣਾਂ ਤੋਂ ਬਾਅਦ। ਦੇਖੋ ਜਿਹੜੇ ਇਸ ਵੇਲੇ ਲੋਕ ਹੈ ਮਹਿਸੂਸ ਕਰਦੇ ਆ ਕਿ ਸ਼੍ਰੋਮਣੀ ਕਮੇਟੀ ਦੇ ਬਾਦਲਾਂ ਦਾ ਕਬਜ਼ਾ ਹੈ ਤਾਂ ਉਹਨਾਂ ਨੂੰ ਇਹ ਗੱਲ ਬੜੀ ਚਿਰ ਤੋਂ ਰੜਕ ਰਹੀ ਹੈ ਕਿ ਕਿਉਂ ਚੋਣਾਂ ਨਹੀਂ ਹੋ ਰਹੀਆਂ। ਉਹ ਕਹਿੰਦੇ ਕਿ ਚੋਣਾਂ ਕਰਵਾਈਆਂ ਜਾਣ, ਚੋਣਾਂ ਦੇ ਵਿੱਚ ਟ੍ਰਾਂਸਪੇਰੈਂਸੀ ਹੋਵੇ ਸੋ ਦੈਟ ਕਿ SGPC ਤੇ ਫਿਰ ਇੱਕ ਧੜਾ ਜਾਵੇ ਜਿਹੜਾ ਕਿ ਖੁਦ ਮੁਖਤਿਆਰ ਹੋਵੇ। ਹੁਣ ਵਾਲਾ ਧੜਾ ਖੁਦ ਮੁਖਤਿਆਰ ਨਹੀਂ ਕਿਹਾ ਜਾ ਸਕਦਾ।
ਗੋਬਿੰਦ ਲੌਂਗੋਵਾਲ ਨੂੰ ਲੋਕ ਖੁਦ ਮੁਖਤਿਆਰ ਨਹੀਂ ਗਿਣਦੇਗੇ। ਅਕਾਲ ਤਖਤ ਦੇ ਜਿਹੜੇ ਜਥੇਦਾਰ ਨੇ ਹਰਪ੍ਰੀਤ ਸਿੰਘ, ਉਹਨਾਂ ਨੂੰ ਲੋਕ ਖੁਦ ਮੁਖਤਿਆਰ ਨਹੀਂ ਗਿਣਦੇਗੇ, ਉਹਨਾਂ ਕੋਲ ਆਪਣੀਆਂ ਸ਼ਕਤੀਆਂ ਹੈ ਨਹੀਂ। ਸੋ ਮੇਰੇ ਖਿਆਲ ਦੇ ਨਾਲ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਨੇ, ਟਰਾਂਸਪੇਰੈਂਟ ਹੋਣੀਆਂ ਚਾਹੀਦੀਆਂ ਨੇ, ਔਰ ਇਹਨਾਂ ਚੋਣਾਂ ਕਰਕੇ ਜਿਹੜੇ ਸਾਡੇ ਅਕਾਦਮਿਕ ਜਿਹੜੀ ਮਿਨੀ ਪਾਰਲੀਮੈਂਟ ਹੈ ਉਹਦਾ ਜਿਹੜਾ ਕੰਮ ਕਾਜ ਹੈ ਬੇਹੱਦ ਤਰੀਕੇ ਨਾਲ ਪ੍ਰਭਾਵਿਤ ਹੋ ਰਿਹਾ, ਔਰ ਉਹ ਨਹੀਂ ਹੋਣਾ ਚਾਹੀਦਾ। ਸ਼ਾਇਦ ਹੋ ਸਕਦਾ ਕਿ ਸਹੂਲਤਾਂ ਦੇ ਯਤਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਦੂਰ ਹੋਊਗਾ। ਜੀ ਤੇ ਅੱਗੇ ਆਪਾਂ ਅਗਲੀ ਗੱਲ ਕਰਦੇ ਹਾਂ ਜੀ, ਜਿਹੜਾ ਬੇਗਮਪੁਰਾ ਦੇ ਵਿੱਚ ਸਰਪੰਚੀ ਦੇ ਲਈ ਨੂੰਹ ਤੇ ਸੱਸ ਆਮੋ ਸਾਹਮਣੇ ਬੜਾ ਕੁਝ ਸੁਣਨ ਨੂੰ ਆ ਰਿਹਾ ਹੈ ਜਿਉਂ ਇਲੈਕਸ਼ਨਾਂ ਚੱਲੀਆਂ। ਹਾਂਜੀ, ਕਿਤੇ ਕੈਥੂ 'ਚ ਸਰਪੰਚ, ਕਿਤੇ ਦੋਨੇ ਭਰਾਵਾਂ ਦੇ ਵਿੱਚ ਸਰਪੰਚੀ ਦੇ ਲਈ ਦਖਲਅੰਦਾਜ਼ੀ, ਕਿਤੇ ਹੁਣ ਇੱਥੇ ਸਾਡੇ ਨੇੜੇ ਇੱਕ ਪਿੰਡ ਹੈ ਉੱਥੇ ਆਂਢੀ ਗੁਆਂਢੀ ਆਮੋ ਸਾਹਮਣੇ ਉਹਨਾਂ ਦੇ ਬਾਹਰ ਹੈ ਤੇ ਰਿਸ਼ਤੇਦਾਰੀਆਂ ਵੀ ਆਪਸ ਵਿੱਚ ਕਈ ਰਲਦੀਆਂ ਤੇ ਹੁਣ ਉਹਨਾਂ ਨੇ ਕਿੱਲਾ ਪੈਲੀ ਵੇਚ ਦਿੱਤੀ ਹੈ ਵੀ ਸਰਪੰਚ ਮੈਂ ਬਣਨਾ ਤੇ ਮੈਂ ਬਣਨਾ। ਬਣੂ ਪਤਾ ਨਹੀਂ ਕਿਹੜਾ, ਪਰ ਜਿਹੜੀ ਜ਼ਮੀਨ ਦਾ ਟੋਟਾ ਬਜ਼ੁਰਗਾਂ ਦੀ ਜਿਹੜੀ ਨਿਸ਼ਾਨੀ ਹੈ, ਜਿਹੜੀ ਮਾਂ ਹੈ ਸਾਡੀ ਧਰਤੀ ਮਾਂ ਕਹਿ ਜਾਂਦਾ, ਉਹਦੇ 'ਚ ਇੱਕ ਵੱਟ ਜ਼ਰੂਰ ਘੱਟ ਚੁੱਕੀ। ਖੈਰ ਇਹ ਜਿਹੜਾ ਬੇਗਮਪੁਰਾ ਪਿੰਡ ਹੈ ਜੀ ਜਲੰਧਰ ਦੇ ਵਿੱਚ ਪੈਂਦਾ, ਪੰਚਾਂ ਦੀ ਚੋਣ ਸਰਬਸੰਮਤੀ ਨਾਲ ਹੋ ਗਈ। ਤੁਸੀਂ ਦੇਖੋ ਵੀ ਪੰਚ ਜਿਹੜੇ ਮੈਂਬਰ ਹੈ ਉਹਨਾਂ ਦੀ ਚੋਣ ਸਰਬਸੰਮਤੀ ਨਾਲ ਹੋ ਗਈ, ਪਰ ਸਰਪੰਚੀ ਨੂੰ ਲੈ ਕੇ ਪੇਚ ਫਸ ਗਿਆ। ਨੂੰਹ ਸੱਸ ਆਮੋ ਸਾਹਮਣੇ ਹੋ ਗਈਆਂ, ਇੱਕੋ ਘਰ ਦੇ ਦੋ ਮੈਂਬਰ ਹੈ ਤੇ ਸਰਪੰਚ ਦੀ ਦਾਅਵੇਦਾਰੀ ਕਰ ਰਹੇ ਆ। ਨੂੰਹ ਕਮਲਜੀਤ ਕੌਰ ਕਹਿੰਦੀ ਮੈਂ ਪੜ੍ਹੀ ਲਿਖੀ ਹੈ, ਮੇਰੀ ਗਾਂਹ ਵਧੂ ਸੋਚ ਹੈ ਕਿ ਮੈਂ ਇਸ ਮਸਲੇ 'ਚ ਕਿਉਂ ਲੜੂੰਗੀ। ਜਿਹੜੀ ਇਹਦੀ ਸੱਸ ਹੈ ਉਹ ਕਹਿੰਦੀ ਮੈਂ ਪੂਰੇ 15 ਸਾਲਾਂ ਤੋਂ ਮੈਂਬਰ ਨਹੀਂ ਹੈ, ਮੈਨੂੰ ਜ਼ਿਆਦਾ ਤਜਰਬਾ ਤੇਰੇ ਨਾਲ। ਇਸੇ ਕਰਕੇ ਪੇਚ ਫਸਿਆ ਹੋਇਆ ਇਹਨਾਂ ਦਾ। ਦੋਵੇਂ ਮੁੱਦੇ ਦੋਨਾਂ ਦੇ ਇੱਕੋ ਹੀ ਹੈ ਕਿ ਭਾਈ ਸਫਾਈ ਕਰਾਂਗੇ ਜਾਂ ਜੋ ਵੀ ਕਰਾਂਗੇ, ਜਿਵੇਂ ਸਾਡੇ ਲੋਕਲ ਲੀਡਰ ਜਿਹੜੇ ਦਾਅਵੇ ਕਰਦੇ ਆ। ਤੇ ਹੁਣ ਪਿੰਡ ਵਾਸੀਆਂ ਨੂੰ ਵੀ ਦੋ ਧੜਿਆਂ 'ਚ ਵੰਡ ਦਿੱਤਾ। ਲੋਕ ਕਹਿੰਦੇ ਕਿ ਕੀ ਧਰਮ ਸੰਕਟ ਫਸ ਗਏ, ਵੀ ਨੂੰਹ ਨੂੰ ਵੋਟ ਪਾਈਏ ਕਿ ਸੱਸ ਨੂੰ ਵੋਟ ਪਾਈਏ। ਛੋਟਾ ਜਿਹਾ ਪਿੰਡ ਹੈ, 60 ਤੋਂ ਲੈ ਕੇ 70-75 ਘਰ ਹੈ ਇੱਥੇ ਤੇ 200 ਤੋਂ ਘੱਟ ਵੋਟ ਹੈ, ਯਾਨੀ ਕਿ ਮੁਕਾਬਲਾ ਸਖਤ ਹੀ ਹੋਊਗਾ ਵੇਖਣ ਨੂੰ ਮਿਲਦਾ। ਖੈਰ ਦੇਖੋ, ਮੁਕਾਬਲਾ ਕਰਨਾ ਜਾਂ ਵਿਚਾਰਾਂ ਦੀ ਆਦਾਨ ਪ੍ਰਦਾਨ ਜਾਂ ਵਿਚਾਰਾਂ ਦੀ ਸਹਿਮਤੀ ਹੋਣਾ ਜ਼ਰੂਰੀ ਹੈ, ਪਰ ਇਹ ਨਾ ਹੋਵੇ ਕਿ ਨੂੰਹ ਸੱਸ ਜਿਹੜੀਆਂ ਉੱਥੇ ਜਾ ਕੇ ਪੈਲੀ ਨੂੰ ਵਾਢਾ ਲਾ ਲੈਣ ਕਿ ਨਹੀਂ ਮੈਂ ਭੜਕਾਊਂ ਕਿੱਲਾ ਤੇ ਉਹ ਦੂਜੀ ਕਹੇ ਮੈਂ ਭੜਕਾਊਂ ਕਿੱਲਾ ਤੇ ਲਵਾਂਗੀ ਸਰਪੰਚੀ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਸਿਆਸਤ ਕਰਨੀ ਮੁੱਦੇ ਤੁਹਾਡੇ ਇੱਕ ਚੀਜ਼ ਨੇ, ਪਰ ਰਿਸ਼ਤਿਆਂ ਦੀ ਨੈਤਿਕਤਾ ਇੱਕ ਬਹੁਤ ਵੱਡੀ ਚੀਜ਼। ਜੀ ਬਿਲਕੁਲ ਜੀ, ਕੋਈ ਨਹੀਂ, ਸਰਪੰਚੀ ਤੇ ਘਰ ਦੇ ਵਿੱਚ ਹੀ ਰਹਿ ਜਾਣੀ ਆ। ਤੇ ਅੱਗੇ ਆਪਾਂ ਪੰਜਾਬ ਦੇ 3 ਸੰਸਦ ਮੈਂਬਰਾਂ ਦੀ ਜੇ ਗੱਲ ਕਰੀਏ ਤੇ ਫੰਡ ਵੰਡਣ ਦੇ ਵਿੱਚ ਬਾਜੀ ਮਾਰੀ। ਦੇਖੋ ਦੇਸ਼ ਭਰ ਦੇ ਵਿੱਚੋਂ 35 ਸੰਸਦ ਮੈਂਬਰਾਂ ਦੀ ਸ਼ਨਾਖਤ ਹੋਈ ਹੈ ਜਿਹੜੇ ਆਪਣੇ ਸੰਸਦੀ ਕੋਟੇ ਦੇ ਸਾਰੇ ਫੰਡ ਜਿਨ੍ਹਾਂ ਨੇ ਵਰਤੇ ਹੈ। ਪੰਜਾਬ ਦੇ 3 ਸੰਸਦ ਮੈਂਬਰ ਆ ਜਿਨ੍ਹਾਂ ਨੇ ਆਪਣੇ ਜਿਹੜੇ ਸੰਸਦੀ ਕੋਟੇ ਦੇ ਜਿਹੜੇ ਫੰਡ ਵੰਡਣ ਦੀ ਬਾਜੀ ਮਾਰੀ ਹੈ। ਇਹਨਾਂ ਦੇ ਵਿੱਚ ਜਿਹੜੇ ਆ ਉਹ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਆ ਡਾਕਟਰ ਧਰਮਵੀਰ ਗਾਂਧੀ, ਕਾਂਗਰਸ ਦੇ MP ਨੇ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ, ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨੇ ਸ਼ੇਰ ਸਿੰਘ ਘੁਬਾਇਆ। ਇਹਨਾਂ ਨੇ ਸਾਰੇ ਫੰਡ ਵਰਤੇ ਹੈ ਤੇ ਹਰ ਸੰਸਦ ਮੈਂਬਰ ਨੂੰ ਪ੍ਰਤੀ ਸਾਲ 5 ਕਰੋੜ ਦਾ ਫੰਡ ਮਿਲਦਾ ਹੈ। 2 ਕਿਸ਼ਤਾਂ ਦੇ ਵਿੱਚ ਮਿਲਦੇ ਆ। 5 ਵਰ੍ਹਿਆਂ ਦੇ ਵਿੱਚ ਹਰ MP ਨੂੰ 25 ਕਰੋੜ ਦੇ ਫੰਡ ਰਿਲੀਜ਼ ਹੁੰਦੇ ਆ। ਪੰਜਾਬ ਦੇ 3 ਸੰਸਦ ਮੈਂਬਰਾਂ ਨੇ 75 ਕਰੋੜ ਦੇ ਸੰਸਦੀ ਕੋਟੇ ਦੇ ਫੰਡ ਆਪੋ ਆਪਣੇ ਹਲਕੇ ਦੇ ਵਿੱਚ ਵੰਡ ਦਿੱਤੇ ਆ। ਧਰਮਵੀਰ ਗਾਂਧੀ ਕਹਿੰਦੇ ਆ ਕਿ ਉਹ ਫੰਡ ਵਰਤਣ ਦੇ ਵਿੱਚ ਕਦੇ ਢਿੱਲ ਨਹੀਂ ਕਰਦੇ। ਕੁਝ ਹਫ਼ਤੇ ਪਹਿਲਾਂ ਉਹਨਾਂ ਦਾ ਖਾਤਾ ਨਿਲ ਹੋ ਗਿਆ ਸੀ ਤੇ ਉਹਨਾਂ ਨੇ ਵੰਡੇ ਫੰਡਾਂ ਦਾ ਆਂਤਰਿਕ ਤੌਰ ਤੇ ਖੁਲਾਸਾ ਵੀ ਕੀਤਾ। ਗੁਰਜੀਤ ਸਿੰਘ ਔਜਲਾ ਤੇ ਸ਼ੇਰ ਸਿੰਘ ਘੁਬਾਇਆ ਦੇ ਖਾਤੇ ਵੀ ਨਿਲ ਹੋ ਚੁੱਕੇ ਆ, ਪਰ ਇਹਨਾਂ ਨੇ ਇਹ ਨਹੀਂ ਕਿਹਾ ਕਿ ਭਾਈ ਜਾ ਕੇ ਸਾਡਾ ਜਿਹੜਾ ਜਿੱਥੇ ਫੰਡ ਵੰਡੇ ਆ ਉੱਥੇ ਤੁਸੀਂ ਜਾ ਕੇ ਵੇਖ ਲਓ ਵੀ ਲੱਗਿਆ ਕਿ ਬਹੁਤ ਚੰਗੀ ਗੱਲ ਹੈ। ਅੱਜ ਤੋਂ 5-10 ਸਾਲ ਪਹਿਲਾਂ ਨਹੀਂ ਪਤਾ ਹੁੰਦਾ ਸੀ ਕਿ ਸਾਡੇ MP ਨੂੰ ਮਿਲਦਾ ਕੀ ਹੈ। ਇਹਨਾਂ ਨੂੰ ਲੋਕ ਕਹਿੰਦੇ ਸੀ ਤਾਂ ਯਾਰ ਪ੍ਰਧਾਨ ਮੰਤਰੀ ਵਾਲੀਆਂ ਚੋਣਾਂ ਲੋਕ ਉਹੀ ਵੋਟ ਪਾ ਦਿੰਦੇ, ਇੰਨਾ ਗੰਭੀਰਤਾ ਦੇ ਨਾਲ ਨਹੀਂ ਲਿਆ ਜਾਂਦਾ ਸੀ। UPA ਦੇ ਦੂਜੇ ਕਾਰਜਕਾਲ ਤੋਂ ਬਾਅਦ ਲੋਕਾਂ ਨੂੰ ਸਾਫ਼ ਹੋਇਆ ਕਿ ਕਾਂਗਰਸ ਨੇ ਦੇਸ਼ ਲੁੱਟ ਕੇ ਖਾ ਲਿਆ, ਹੁਣ ਜਾਗਣਾ। ਐ ਨਹੀਂ ਪਤਾ ਸੀਗਾ ਕਿ ਜਿਹੜੇ ਅਗਲੇ ਆਉਣਗੇ ਉਹ ਸ਼ਾਇਦ ਹੋ ਸਕਦਾ ਇੱਦਾਂ ਵੀ ਅੱਗੇ ਲੰਘ ਜਾਣ। ਖੈਰ ਹੁਣ ਕੀ ਹੁੰਦਾ, ਹੁਣ ਸਾਡੇ ਲੋਕਾਂ ਨੂੰ ਥੋੜ੍ਹਾ ਜਿਹਾ ਪਤਾ ਲੱਗਿਆ ਕਿ MP ਦੇ ਵੀ ਫੰਡ ਹੁੰਦੇ ਆ, ਲੋਕ ਮੰਗਦੇ ਵੀ ਆ। ਮੈਂ ਪੰਚਾਇਤਾਂ ਦੇਖੀਆਂ ਨੇ, ਮੈਂਬਰ ਪਾਰਲੀਮੈਂਟਾਂ ਦਫ਼ਤਰਾਂ ਦੇ ਵਿੱਚ ਜਿਹੜੀਆਂ ਫੰਡ ਮੰਗਦੀਆਂ ਨੇ, ਖੁਦ ਵੀ ਇਹਨਾਂ ਦੇ ਵਿੱਚ ਵਿਚਰਦਿਆਂ ਪਤਾ ਲੱਗਦਾ ਕਿ ਲੋਕਾਂ ਨੂੰ ਹੁਣ ਥੋੜ੍ਹੀ ਜਾਗਰੂਕਤਾ ਹੋ ਚੁੱਕੀ ਹੈ। ਪਰ ਰੌਲਾ ਕਿੱਥੇ ਪੈਂਦਾ ਵਾ ਕਿ ਫੰਡ ਬਣਦਾ MP ਔਰ ਉਹਦੇ ਖਾਤੇ ਦੇ ਵਿੱਚੋਂ ਫੰਡ ਜਾਂਦੇ ਆ, ਲੋਕਲ ਪ੍ਰਸ਼ਾਸਨ ਕਢਵਾਉਂਦਾ ਵਾ ਫੰਡ, ਪਰ MP ਦੇ ਹਲਕੇ ਦੇ ਵਿੱਚ ਹੁੰਦੇ 9 ਵਿਧਾਨ ਸਭਾ ਹਲਕੇ, ਉੱਥੇ ਤੇ ਘਰ ਜਾਂਦਾ। ਹੁਣ ਕਿਤੇ ਕਾਂਗਰਸੀ MLA ਹੁੰਦਾ, ਕਿਤੇ ਅਕਾਲੀ ਦਲ ਦਾ MLA ਹੁੰਦਾ, ਉੱਥੇ ਟਰਾਂਸਪੇਰੈਂਸੀ ਨਹੀਂ ਹੁੰਦੀ। ਬਹੁਤ ਘੱਟ MP ਆ ਜਿਹੜੇ ਕਹਿੰਦੇ ਕਿ ਨਹੀਂ ਕੋਈ ਗੱਲ ਨਹੀਂ ਯਾਰ, ਪਾਰਟੀ ਦਾ ਕੋਈ ਚੱਕਰ ਨਹੀਂ ਗਾ, ਤੁਸੀਂ ਫੰਡ ਵਰਤ ਲਓ। ਪਿੰਡਾਂ ਨੂੰ ਕਿਤੇ ਟੈਂਕੀਆਂ ਦੇ ਦਿੱਤੀਆਂ, ਕਿਤੇ ਪਿੰਡਾਂ ਦੀਆਂ ਸੜਕ ਬਣਾ ਦਿੱਤੀ, ਹੋਰ ਮਾੜੇ ਮੋਟੇ ਕੰਮ ਹੈ ਜੇ ਸਕੂਲਾਂ ਦੇ ਵਿੱਚ ਗ੍ਰਾਂਟਾਂ ਖਰਚਦੀਆਂ, ਧਰਮਸ਼ਾਲਾਵਾਂ ਦੇ ਵਿੱਚ ਗ੍ਰਾਂਟਾਂ ਖਰਚਦੀਆਂ, ਇਹ ਜਿਹਾ ਕੰਮ ਹੁੰਦਾ। ਪਰ ਮੇਰੇ ਖਿਆਲ ਦੇ ਨਾਲ ਜਿੱਥੇ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਸਾਡੇ MP ਨੂੰ 5 ਕਰੋੜ ਰੁਪਈਆ ਆਉਂਦਾ ਵਾ, ਤਾਂ ਉੱਥੇ ਲੋਕਾਂ ਨੂੰ ਥੋੜ੍ਹੀ ਜਿਹੀ ਹੋਰ ਮਸ਼ੱਕਤ ਕਰ ਲੈਣ ਲੋਕ, ਇਹਦੇ ਬਾਰੇ ਆਪ ਹੀ ਪਾ ਕੇ ਪਤਾ ਕੀਤਾ ਜਾਵੇ।
ਕਿ ਸਾਡੇ ਐਮਪੀ ਦਾ ਫੰਡ ਜਿਹੜਾ ਵਾ ਉਹ ਕਿੱਥੇ ਉਹਨੇ ਫੰਡ ਰਿਲੀਜ਼ ਕੀਤਾ, ਕਿਤੇ ਦਿੱਤਾ ਕਿ ਉੱਥੇ ਲੱਗਾ ਵੀ ਹੈ। ਜੀ ਜੀ, ਬਹੁਤ ਬਹੁਤ ਧੰਨਵਾਦ ਪ੍ਰਵੀਨ ਸ਼ਰਮਾ ਜੀ। ਜੀ ਧੰਨਵਾਦ ਜੀ ਤੁਹਾਡਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।